ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਦੇਵ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500, ਗੁਰਦੀਪ ਸਿੰਘ ਬਿਰਦੀ ਕਲੋਵਸ, ਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰਜ਼ਨੋ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਪਰਮਿੰਦਰ ਸਿੰਘ ਬਸਰਾਏ, ਗਰਮੇਲ ਸਿੰਘ ਲਿੱਦੜ, ਜਸਵੰਤ ਸਿੰਘ ਬਿਕਰਸਵੇਲ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ ਰਾਹਲ, ਗੁਰਲਾਲ ਸਿੰਘ ਸੈਕਰਾਮੈਂਟੋ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਅੱਜ ਜੇ ਗੱਲ ਕਰੀਏ ਭਾਰਤ ਦੀ, ਪੰਜਾਬ ਦੀ, ਸਾਰੇ ਪਾਸੇ ਜੇ ਮੀਡੀਆ ਦੀ ਵੀ, ਤੇ ਪ੍ਰਧਾਨ ਮੰਤਰੀ ਨੇ ਜਿਹੜੀ ਰੈਲੀ ਆਪਣੀ ਆਪ ਹੀ ਜਿਹੜੀ ਰੱਦ ਕਰ ਲਈ ਆ, ਉਸ ਦੇ ਉੱਤੇ ਬਹੁਤ ਜ਼ਿਆਦਾ ਸਿਆਸਤ ਹੋ ਰਹੀ ਹੈ। ਬਿਲਕੁਲ ਜੀ, ਜੇ ਤੁਸੀਂ ਇਹਨੂੰ ਇੱਥੋਂ ਦੇ ਚੈਨਲਾਂ ਦੇ ਹਿਸਾਬ ਦੇ ਨਾਲ ਦੇਖ ਲਓਗੇ, ਜਿਹੜਾ ਦਰਬਾਰੀ ਮੀਡੀਆ ਹੈ, ਜਿੰਨਾ ਹੋ ਹੱਲਾ ਉਹਨੇ ਮਚਾਇਆ ਹੋਇਆ ਇਸ ਮਾਮਲੇ ਦੇ ਉੱਤੇ, ਇੱਥੋਂ ਤੱਕ ਕਿ ਇੱਕ ਜਿਹੜਾ ਚੈਨਲ ਆ ਉਹ ਇਹ ਕਹੀ ਜਾਂਦਾ ਕਿ ਜਿਨ੍ਹਾਂ ਨੇ ਇਹ ਸੜਕਾਂ ਰੋਕੀਆਂ ਨੇ ਉਹਨਾਂ ਦਾ ਸੰਬੰਧ ਵਿਦੇਸ਼ ਦੇ ਵਿੱਚ ਵਿਚਰਦੀਆਂ ਕੁਝ ਜਿਹੜੀਆਂ ਗਰਮ ਜਥੇਬੰਦੀਆਂ ਨੇ, ਖਾਲਿਸਤਾਨੀ ਜਥੇਬੰਦੀਆਂ ਨੇ, ਉਹਨਾਂ ਦੇ ਨਾਲ ਹੈ। ਉਹ ਇਸ ਕਰਕੇ ਗੱਲ ਕਹਿ ਰਿਹਾ ਕਿ ਇਹਦਾ ਪੋਲੀਟੀਕਲ ਮਾਈਲੇਜ ਜਿਹੜੀ ਉਹ ਲਈ ਜਾ ਸਕੇ। ਹੁਣ ਇਹਦਾ ਪੋਲੀਟੀਕਲ ਲਾਹਾ ਕਿੰਨਾ ਕੁ ਮਿਲਦਾ, ਪੰਜਾਬ ਦੇ ਵਿੱਚ ਕਿੰਨਾ ਮਿਲਦਾ, ਉੱਤਰ ਪ੍ਰਦੇਸ਼ ਦੇ ਵਿੱਚ ਕਿੰਨਾ ਮਿਲਦਾ, ਕੈਲਕੂਲੇਸ਼ਨ ਜਿਹੜੀ ਨਾ ਸਾਰੀ ਦੀ ਸਾਰੀ ਇੱਥੇ ਖੜੀ ਹੈ। ਜੇ ਤੁਸੀਂ ਸਾਰੇ ਚੀਜ਼ ਨੂੰ ਇੱਕ ਦੂਸਰੇ ਐਂਗਲ ਤੋਂ ਦੇਖਦੇ ਹੋ, ਇਹਨਾਂ ਚੈਨਲਾਂ ਨੂੰ ਸਾਈਡ ਦੇ ਉੱਤੇ ਛੱਡ ਕੇ, ਤੇ ਕਹਾਣੀ ਤੁਹਾਡੇ ਕਾਫੀ ਹੱਦ ਤੱਕ ਸਮਝ ਆ ਜਾਂਦੀ ਹੈ ਕਿ ਪ੍ਰਧਾਨ ਮੰਤਰੀ ਦਾ ਜਿਹੜਾ ਕਾਫਲਾ ਹੁੰਦਾ ਉਹ ਕੋਈ ਏਦਾਂ ਨਹੀਂ ਚੱਲਦਾ ਵੀ ਜਿੱਧਰ ਨੂੰ ਮਰਜੀ ਚਲੋ, ਇੱਧਰ ਨਹੀਂ ਤਾਂ ਦੂਜੇ ਪਾਸੇ ਦੀ ਨਿਕਲ ਚੱਲੋ, ਏਦਾਂ ਨਹੀਂ ਹੁੰਦਾ। ਜਿਹੜੀਆਂ ਸੁਰੱਖਿਆ ਏਜੰਸੀਜ਼ ਨੇ, ਜਿਵੇਂ ਜਿਹੜੀਆਂ ਸੈਂਟਰ ਦੀਆਂ ਨੇ, ਉਹ ਕਈ ਦਿਨ ਪਹਿਲਾਂ ਆ ਕੇ ਸੜਕਾਂ ਦੇ ਉੱਤੇ ਤੇ ਬਾਕੀ ਥਾਵਾਂ ਦੇ ਉੱਤੇ ਕਬਜ਼ਾ ਕਰ ਲੈਂਦੀਆਂ ਨੇ, ਜਿੱਥੇ ਪ੍ਰਧਾਨ ਮੰਤਰੀ ਹੋਰਾਂ ਨੇ ਆਉਣਾ ਹੁੰਦਾ, ਜਿੱਥੋਂ ਦੀ ਉਹਨਾਂ ਨੇ ਲੰਘਣਾ ਹੁੰਦਾ। ਕਈ ਸਿਕਿਉਰਿਟੀ ਦੇ ਮੈਜ਼ਰ ਨੇ ਜਿਨ੍ਹਾਂ ਦੇ ਵਿੱਚੋਂ ਦੀ ਲੰਘਣਾ ਪੈਂਦਾ, ਫਿਰ ਕਿਤੇ ਜਾ ਕੇ ਫਾਈਨਲ ਰੂਪ ਦਿੱਤਾ ਜਾਂਦਾ, ਇਹ ਆਖਿਆ ਜਾਂਦਾ ਕਿ ਫਾਈਨਲ ਆ, ਹੁਣ ਤੁਸੀਂ ਜਾ ਸਕਦੇ ਹੋ। ਲਾਸਟ ਮਿੰਟ ਦੇ ਉੱਤੇ ਪ੍ਰੋਗਰਾਮ ਬਦਲਿਆ ਗਿਆ ਬਠਿੰਡੇ ਦੇ ਏਅਰਪੋਰਟ ਤੋਂ, ਤੇ ਸੜਕੀ ਰਸਤੇ ਜਾਣ ਦਾ ਫੈਸਲਾ ਲਿਆ ਗਿਆ। ਇਹ ਠੀਕ ਹੈ, ਵੈਦਰ ਖਰਾਬ ਸੀਗਾ ਜਿਹਦੀ ਵਜ੍ਹਾ ਕਰਕੇ ਅਜਿਹਾ ਕਰਨਾ ਪੈ ਗਿਆ, ਪਰ ਉਹਦੇ ਵਾਸਤੇ ਇਹ ਨਹੀਂ ਹੋ ਸਕਦਾ ਕਿ ਸਿਕਿਉਰਿਟੀ ਨੂੰ ਸਾਹਮਣੇ ਨਹੀਂ ਰੱਖਿਆ ਗਿਆ ਹੋਊਗਾ। ਸੜਕੀ ਰਸਤੇ ਜਾਣ ਦਾ ਵੀ ਫੈਸਲਾ ਇਸ ਕਰਕੇ ਹੋ ਸਕਦਾ ਕਿ ਜਦੋਂ ਏਅਰਪੋਰਟ ਤੇ ਉਤਰੇ ਨੇ, ਪਤਾ ਇਹ ਲੱਗ ਗਿਆ 70,000 ਕੁਰਸੀਆਂ ਲਾਈਆਂ ਹੋਈਆਂ ਨੇ, 5 ਲੱਖ ਬੰਦਾ ਇਕੱਠਾ ਕਰਨ ਦਾ ਤੁਸੀਂ ਦੁਹਾਈ ਦੇ ਰਹੇ ਹੋ, ਬੰਦਾ ਉੱਥੇ 1000-1200। ਹੁਣ 1000-1200 ਦੀ ਰੈਲੀ ਨੂੰ ਪ੍ਰਧਾਨ ਮੰਤਰੀ ਕਿਵੇਂ ਸੰਬੋਧਨ ਕਰਨ, ਬੜਾ ਵੱਡਾ ਸਵਾਲ ਹੈ। ਕੋਈ ਫਲਾਪ ਨੇਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਰਗੇ ਤਾਂ ਕਹਿ ਸਕਦੇ ਆ ਚਲੋ ਮਾਈਕ ਮੂਈਕ ਚੰਗੇ ਲੱਗੇ ਆ, ਬੋਲ ਲਓ। ਪ੍ਰਧਾਨ ਮੰਤਰੀ ਕਿਵੇਂ ਬੋਲ ਸਕਦੇ ਆ, ਉਹਦੇ ਨਾਲ ਹੇਠੀ ਹੋ ਜਾਣੀ ਸੀ। ਕਿਤੇ ਨਾ ਕਿਤੇ ਇਹ ਸੋਚਿਆ ਗਿਆ ਵੀ ਉਹ ਕਰੋ, ਬਾਏ ਰੋਡ ਚਲੇ ਚੱਲੋ, 2 ਘੰਟੇ 2.25 ਘੰਟੇ ਲੱਗਣੇ ਆ, ਉਦੋਂ ਤੱਕ ਇਕੱਠ ਹੋ ਜਾਊਗਾ। ਇਕੱਠ ਉੱਥੇ ਪਹੁੰਚਣ ਤੱਕ ਵੀ ਨਹੀਂ ਹੋਇਆ। ਕੋਈ 3700 ਤੋਂ ਉੱਪਰ ਬੱਸ ਕੀਤੀ ਹੋਈ ਸੀਗੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ। ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਦੇ ਵਿੱਚੋਂ ਬੰਦੇ ਲਿਆ ਕੇ ਢੋਏ ਜਾਣੇ ਸੀ, ਬੰਦੇ ਨਹੀਂ ਆਏ। ਵੈਦਰ ਕਰਕੇ ਬੱਸਾਂ ਕੁਝ ਥਾਵਾਂ ਦੇ ਉੱਤੇ ਫਸੀਆਂ ਕਹੀਆਂ ਜਾ ਸਕਦੀਆਂ ਨੇ। ਜੇ ਪੰਜਾਬ ਦੇ ਪਿੰਡਾਂ ਦੀ ਗੱਲ ਹੈ ਤੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਲੋਕ ਨਹੀਂ ਬੱਸਾਂ ਦੇ ਵਿੱਚ ਚੜੇ। ਬੱਸਾਂ ਦੇ ਵਿੱਚ ਨਾ ਚੜ੍ਹਨ ਦਾ ਕਾਰਨ ਸਭ ਨੂੰ ਪਤਾ। ਆਮ ਲੋਕ ਜਿਹੜੇ ਨੇ ਉਹ ਗੁੱਸੇ ਨੇ ਅਜੇ ਵੀ,
ਉਹ ਇਹ ਸਮਝਦੇ ਨੇ ਕਿ ਸਾਡਾ 700 ਤੋਂ ਉੱਪਰ ਬੰਦਾ ਸ਼ਹੀਦ ਹੋ ਗਿਆ, ਉਹਦੇ ਵਾਸਤੇ ਕਿਸੇ ਨੇ ਦੋ ਲਫ਼ਜ਼ ਤੱਕ ਨਹੀਂ ਆਖੇ। ਲਖੀਮਪੁਰ ਖੀਰੀ ਵਾਲੇ ਮਾਮਲੇ ਦੇ ਵਿੱਚ ਜਿਹੜਾ ਬੰਦਾ ਕਸੂਰਵਾਰ ਹੈ ਉਹ ਅਜੇ ਵੀ ਸਰਕਾਰ ਨੂੰ ਨਾਲ ਲਈ ਫਿਰਦੀ ਹੈ। ਇਹ ਉਹ ਅਹਿਮ ਗੱਲਾਂ ਨੇ ਜਿਹੜੀਆਂ ਕਿ ਲੋਕ ਭੁੱਲਦੇ ਨਹੀਂ, ਨਾ ਉਹ ਭੁੱਲਣਗੇ। ਇਹਦੇ ਕਰਕੇ ਲੋਕ ਨਹੀਂ ਆਏ, ਜਿਹਦੇ ਕਰਕੇ ਇਹ ਰੈਲੀ ਜਿਹੜੀ ਸੀ ਉਹ ਕੈਂਸਲ ਕੀਤੀ ਗਈ। ਰੈਲੀ ਤਾਂ ਚੱਲਦੀ ਰਹੀ, ਪ੍ਰਧਾਨ ਮੰਤਰੀ ਉਸ ਰੈਲੀ ਦੇ ਵਿੱਚ ਨਹੀਂ ਗਏ। ਇਹਦੇ ਉੱਤੇ ਅੱਛਾ ਜਦੋਂ ਨਹੀਂ ਗਏ ਤੇ ਉਹ, ਹਾਲਾਂਕਿ ਆਫੀਸ਼ੀਅਲੀ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਨੇ ਕੋਈ ਬਿਆਨਬਾਜ਼ੀ ਇਹਦੇ ਉੱਤੇ ਨਹੀਂ ਕੀਤੀ, ਪਰ ਜਿਹੜੀ ਇੱਕ ਨਿਊਜ਼ ਏਜੰਸੀ ਆ ਉਹਦੇ ਬਿਆਨ ਨੇ ਅਸਲ ਦੇ ਵਿੱਚ ਭੜਥੂ ਪਾਤਾ, ਜਿਹਦੇ ਵਿੱਚ ਇਹ ਆਖਿਆ ਗਿਆ ਕਿ ਪ੍ਰਧਾਨ ਮੰਤਰੀ ਨੇ ਉੱਥੇ ਖੜੇ ਪੰਜਾਬ ਦੇ ਅਫਸਰਾਂ ਨੂੰ ਕਿਹਾ ਕਿ ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਕਰ ਦਿਓ ਕਿ ਮੈਂ ਜਿੰਦਾ ਬਠਿੰਡੇ ਤੋਂ ਵਾਪਸ ਦਿੱਲੀ ਹੁਣ ਜਾ ਰਿਹਾ। ਇਹਨੇ ਜ਼ਿਆਦਾ ਜਿਹੜਾ ਰੌਲਾ ਸੀ ਉਹ ਪਵਾ ਦਿੱਤਾ। ਇੱਕਦਮ ਪ੍ਰੈਸ ਕਾਨਫਰੰਸਾਂ ਦਾ ਦੌਰ ਸ਼ੁਰੂ ਹੋ ਗਿਆ। ਪ੍ਰੈਸ ਕਾਨਫਰੰਸਾਂ ਦਿੱਲੀ ਦੇ ਵਿੱਚ ਇੱਕ ਤੋਂ ਬਾਅਦ ਦੋ, ਤੀਜੀ, ਚੌਥੀ ਇਸ ਤਰੀਕੇ ਦੇ ਨਾਲ ਕੀਤੀ ਗਈ ਭਾਜਪਾ ਆਗੂਆਂ ਦੇ ਵੱਲੋਂ। ਸ਼ਾਮ ਹੁੰਦਿਆਂ ਇੱਕ ਨੋਟਿਸ ਜਿਹੜਾ ਸੀ ਉਹ ਗ੍ਰਹਿ ਮੰਤਰਾਲੇ ਨੂੰ ਜਾਰੀ ਹੋ ਗਿਆ, ਪੰਜਾਬ ਵਾਲੇ ਨੂੰ। ਫਿਰ ਇੱਕ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਵੀ ਕੀਤੀ। ਇਹ ਆਖਿਆ ਕਿ ਕੋਈ ਕੁਤਾਹੀ ਨਹੀਂ ਹੋਈ ਕਿਸੇ ਕਿਸਮ ਦੀ। ਅਸਲ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ, ਇੱਕ ਗੱਲ ਮੰਨਣੀ ਪਊਗੀ, ਇਹਦੇ ਵਿੱਚ ਜਿਹੜੇ ਹਾਲਾਤ ਨੇ ਉਹ ਏਡੇ ਮਾੜੇ ਬਣੇ ਹੋਏ ਆ ਕਿ ਪੰਜਾਬ ਸਰਕਾਰ ਨੂੰ ਕੌਣ ਚਲਾ ਰਿਹਾ ਇਹ ਪਤਾ ਹੀ ਨਹੀਂ ਲੱਗ ਰਿਹਾ, ਕਿਵੇਂ ਚੱਲ ਰਹੀ ਆ ਇਹ ਵੀ ਨਹੀਂ ਪਤਾ ਲੱਗ ਰਿਹਾ। ਕੋਈ ਇੱਕ ਪਾਸੇ ਨੂੰ ਧੂਈ ਫਿਰਦਾ, ਕੋਈ ਦੂਜੇ ਪਾਸੇ ਨੂੰ ਧੂਈ ਫਿਰਦਾ। ਜੇ ਤੁਸੀਂ ਬਿਆਨ ਵੀ ਦੇਖ ਲਓ ਤੇ ਬਿਆਨਬਾਜ਼ੀ ਵੀ ਉਹੋ ਜਿਹੀ ਆ। ਮੁੱਖ ਮੰਤਰੀ ਤਾਂ ਇਹ ਕਹੀ ਜਾਂਦੇ ਆ ਕਿ ਕੋਈ ਗੱਲਬਾਤ ਨਹੀਂ ਹੋਈ, ਕੁਛ ਨਹੀਂ ਮਾੜਾ ਹੋਇਆ, ਸਭ ਕੁਝ ਠੀਕ ਸੀਗਾ, ਇਹ ਉਹਨਾਂ ਨੇ ਰੂਟ ਬਦਲਿਆ ਤਾਂ ਕਰਕੇ ਹੋਇਆ। ਸਾਬਕਾ ਪ੍ਰਧਾਨ ਸੁਨੀਲ ਜਾਖੜ ਆਖੀ ਜਾਂਦੇ ਆ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਆਪਣੀ ਜਿਹੜੀ ਉਹਨਾਂ ਦੀ ਸਰਕਾਰ ਆ ਉਹਦੇ ਤੇ ਸਵਾਲ ਖੜੇ ਕਰਤੇ ਆ। ਇਹ ਕਿਹਾ ਜੋ ਕੁਝ ਹੋਇਆ ਉਹ ਪ੍ਰਵਾਨਯੋਗ ਨਹੀਂ ਹੈ, ਪੰਜਾਬੀਅਤ ਦੇ ਵਿਰੁੱਧ ਹੈ। ਪ੍ਰਧਾਨ ਮੰਤਰੀ ਵਾਸਤੇ ਸੁਰੱਖਿਆ ਰਸਤਾ ਯਕੀਨੀ ਬਣਾਇਆ ਜਾਣਾ ਚਾਹੀਦਾ ਸੀ। ਪ੍ਰਗਟ ਸਿੰਘ ਇਹ ਆਖੀ ਜਾਂਦੇ ਆ ਕਿ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸ਼ੀਸ਼ਾ ਵਿਖਾਤਾ ਕਿ ਖਾਲੀ ਕੁਰਸੀਆਂ ਉੱਥੇ ਪਈਆਂ ਹੋਈਆਂ ਸੀਗੀਆਂ। ਤੋ ਇਹਦੇ ਵਿੱਚ ਜਿਹੜੀ ਸਰਕਾਰ ਹੈ ਉਹਦੀ ਕਿਤੇ ਨਾ ਕਿਤੇ ਨਾ ਅਹਿਲੀ ਤਾਂ ਹੈਗੀ ਆ, ਜਿਹਨੇ ਮੌਕਾ ਤਾਂ ਪ੍ਰੋਵਾਈਡ ਕਰ ਦਿੱਤਾ ਨਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਚਾਂਦਮਾਰੀ ਕਰ ਸਕੇ ਕਾਂਗਰਸ ਦੇ ਉੱਤੇ। ਉਹ ਪੰਜਾਬ ਸਰਕਾਰ ਦੇ ਰਾਹੀਂ ਕਾਂਗਰਸ ਦੇ ਉੱਤੇ ਹਮਲਾਵਰ ਹੈ, ਕਿਉਂਕਿ ਉਹਨੂੰ ਇਹ ਲੱਗਦਾ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਜਿੱਥੇ ਸੱਪਾ ਨੇ ਵਕਤ ਪਾਇਆ ਹੋਇਆ, ਉਹਦੇ ਨਾਲ ਨਾਲ ਕਾਂਗਰਸ ਵੀ ਡੇ ਬਾਈ ਡੇ ਉੱਥੇ ਸਟਰੋਂਗ ਹੋ ਰਹੀ ਹੈ। ਸੋ ਕहीं पे निगाहें कहीं पे ਨਿਸ਼ਾਨਾ ਵਾਲੀ ਗੱਲ ਹੈ। ਇੰਨਾ ਜ਼ਰੂਰ ਹੈ ਕਿ ਸਿਆਸਤ ਕਿੱਥੋਂ ਤੱਕ ਜਾਊਗੀ, ਕਿਸ ਹੱਦ ਤੱਕ ਜਾਊਗੀ, ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਰੈਲੀ ਦੇ ਵਿੱਚ ਕਿਸੇ ਤਰੀਕੇ ਨਾਲ ਪ੍ਰਧਾਨ ਮੰਤਰੀ ਆ ਜਾਂਦੇ ਤੇ ਜਿੰਨੀ ਤੋਏ ਉਹਨਾਂ ਦੀ ਇਸ ਇਕੱਠ ਨੂੰ ਵੇਖ ਕੇ ਹੋਣੀ ਸੀ, ਉਹਦਾ ਅੰਦਾਜ਼ਾ ਸਹਿਜੇ ਹੀ ਖਾਲੀ ਕੁਰਸੀਆਂ ਜਿਹੜੀਆਂ ਪਈਆਂ ਨੇ ਉਹਨਾਂ ਨੂੰ ਵੇਖ ਕੇ ਲਾਇਆ ਜਾ ਸਕਦਾ। ਪਰ ਉਹਨਾਂ ਨੇ ਰੈਲੀ ਦੇ ਵਿੱਚ ਨਾ ਆਉਣਾ ਠੀਕ ਸਮਝਿਆ। ਦੂਜਾ ਜਿਹੜਾ ਸੀਗਾ ਉਹ ਉਹਨਾਂ ਨੇ ਇਹਨੂੰ ਬਿਲਕੁਲ ਇੱਕ ਡਿਫਰੈਂਟ ਮੋਡ ਦੇ ਦਿੱਤਾ ਮੁੜ ਕੇ। ਔਰ ਇਹ ਵੀ ਕਿਹਾ ਜਾ ਰਿਹਾ ਕਿ ਹੁਸੈਨੀ ਵਾਲਾ ਦੇ ਵਿੱਚ ਜਾਣ ਦਾ ਪ੍ਰੋਗਰਾਮ ਵੀ ਪ੍ਰਧਾਨ ਮੰਤਰੀ ਦਾ ਪਹਿਲਾਂ ਨਹੀਂ ਸੀਗਾ। ਜੀ, ਤੇ ਅੱਗੇ ਆਪਾਂ ਅਗਲੀ ਗੱਲ ਕਰਾਂਗੇ। ਵੈਸੇ ਬਹੁਤਾ ਕੁਝ ਤੇ ਲੋਕਾਂ ਨੂੰ ਭੜਕਾਉਣ ਦੇ ਲਈ ਆ, ਜੋ ਕੁਝ ਅਸੀਂ ਸੁਣ ਰਹੇ ਆ, ਜੋ ਕੁਝ ਇੱਥੇ ਹੋ ਰਿਹਾ ਆ, ਕਿ ਭੜਕਾਉਣ ਦੀ ਖਾਤਰ ਬਹੁਤਾ ਕੁਝ ਜਿਹੜਾ ਉਹ ਕੀਤਾ ਗਿਆ ਸੀਗਾ। ਅੱਗੇ ਕੈਪਟਨ ਅਮਰਿੰਦਰ ਤੇ ਢੀਂਡਸਾ ਇਹਨਾਂ ਦਾ ਵੀ ਫਲਾਪ ਸ਼ੋ ਹੀ ਸਿੱਧ ਹੋਇਆ। ਦੇਖੋ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਜਦੋਂ ਉਹ ਵੱਖ ਹੋਏ ਆ ਅਕਾਲੀ ਦਲ ਤੋਂ, ਤੇ ਇੱਕ ਗੱਲ ਤਾਂ ਸਭ ਨੂੰ ਪਤਾ ਸੀਗੀ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਨਾਂ ਨੇ ਗੱਠਜੋੜ ਕਰਨਾ। ਔਰ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰਕੇ ਉਹ ਇੱਕ ਮਜ਼ਬੂਤ ਅਕਾਲੀ ਦਲ ਦੀ ਧਿਰ ਦੇ ਵਜੋਂ ਉਭਰ ਆਉਣਗੇ। ਸਮਾਂ ਜਿਹੜਾ ਉਹ ਆਪਣੀ ਚਾਲੇ ਚੱਲਦਾ, ਉਹ ਆਪਣੇ ਤਰੀਕੇ ਦੇ ਨਾਲ ਚੱਲਦਾ, ਉਹ ਕਿਸੇ ਵਿਅਕਤੀ ਦੇ ਨਾਲ ਬੱਝ ਕੇ ਨਹੀਂ ਚੱਲਦਾ। ਇਸੇ ਕਰਕੇ ਸਮਾਂ ਜਿਹੜਾ ਸੀ ਉਹ ਆਪਣੀ ਤੋਰੇ ਤੁਰਿਆ। ਕਿਸਾਨ ਅੰਦੋਲਨ ਸ਼ੁਰੂ ਹੋ ਗਿਆ।
ਕਿਸੇ ਸਿਆਸੀ ਪਾਰਟੀ ਦੇ ਕੋਲੇ ਜੁਰਤ ਨਾ ਰਹੀ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰ ਸਕੇ। ਜੋ ਭਾਰਤੀ ਜਨਤਾ ਪਾਰਟੀ ਦਾ ਹਸ਼ਰ ਉਹਨਾਂ ਦਿਨਾਂ ਦੇ ਦੌਰਾਨ ਉਹਦੇ ਆਗੂਆਂ ਦਾ ਇੱਥੇ ਪੰਜਾਬ 'ਚ ਹੁੰਦਾ ਰਿਹਾ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ, ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਨਾਲ ਉਹਨਾਂ ਦਾ ਗੱਠਜੋੜ ਆਮ ਆਦਮੀ ਪਾਰਟੀ ਦੇ ਨਾਲ ਹੋ ਜੇ। ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਗੱਠਜੋੜ ਨਹੀਂ ਸੀ ਹੋ ਸਕਦਾ। ਉਹਦਾ ਪ੍ਰਮੁੱਖ ਕਾਰਨ ਇਹ ਆ, ਜਿੱਥੇ ਢੀਂਡਸਾ ਧੜਾ ਜ਼ਿਆਦਾ ਵਿਚਰਦਾ ਹੈ, ਜਿਹੜੀਆਂ ਉਹਦੀਆਂ ਜੜ੍ਹਾਂ ਨੇ ਜਿੱਥੇ, ਉਹ ਸੰਗਰੂਰ ਤੇ ਬਰਨਾਲਾ। ਸੰਗਰੂਰ ਤੇ ਬਰਨਾਲਾ ਲੋਕ ਸਭਾ ਹਲਕਾ ਇੱਕੋ ਹੀ ਹੈ। ਇਹ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਆ ਤੇ ਇੱਥੋਂ ਭਗਵੰਤ ਮਾਨ ਹੋਰੀ 2 ਵਾਰੀ ਜਿੱਤੇ ਆ। ਜੇ ਇਹਨਾਂ ਦਾ ਗੱਠਜੋੜ ਹੁੰਦਾ ਤੇ ਉਹ ਕਿਹੜੇ ਮੂੰਹ ਦੇ ਨਾਲ ਲੋਕਾਂ ਨੂੰ ਕਹਿਣ ਜਾਂਦੇ ਵੀ ਵੋਟਾਂ ਹੁਣ ਤੁਸੀਂ ਇਹਨਾਂ ਨੂੰ ਪਾ ਦਿਓ, ਅਸੀਂ ਸੀਟਾਂ ਛੱਡੀਆਂ ਨੇ। ਉਹ ਆਪਣੇ ਸਿਆਸੀ ਭਵਿੱਖ ਦੇ ਉੱਤੇ ਸਵਾਲੀਆ ਚਿੰਨ੍ਹ ਲਾ ਸਕਦੇ ਸੀ। ਇਸ ਕਰਕੇ ਨਹੀਂ ਹੋਇਆ ਸਮਝੌਤਾ। ਮਰਦੀ ਨੇ ਅੱਕ ਚੱਬਿਆ ਵਾਲੀ ਗੱਲ ਹੋਈ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਕੋਲ ਹੀ ਜਾਣਾ ਪਿਆ। ਕੱਲ ਉਹਨਾਂ ਨੂੰ ਮੋਗੇ ਤੋਂ ਮੁੜਨਾ ਪੈ ਗਿਆ। ਕਹਿੰਦੇ ਮੇਰੀ ਰਿਪੋਰਟ ਜਿਹੜੀ ਉਹ ਪੋਜ਼ਿਟਿਵ ਆ ਗਈ ਹੈ ਤੇ ਉੱਥੇ ਨੈਗੇਟਿਵ ਰਿਪੋਰਟ ਵਾਲੇ ਹੀ ਜਾ ਸਕਦੇ ਆ ਸਟੇਜ ਦੇ ਉੱਤੇ। ਸਵਾਲ ਇਹ ਆ ਕਿ ਕੀ ਸੁਖਦੇਵ ਸਿੰਘ ਢੀਂਡਸਾ ਹੋਰੀ ਖੁਦ ਤਾਂ ਨਹੀਂ ਗਏ? ਉਹਨਾਂ ਨੇ ਕੋਈ ਇਕੱਠ ਕਰਕੇ ਕੋਈ ਬੱਸਾਂ ਜਿਹੜੀਆਂ ਨੇ ਉਹ ਇਸ ਰੈਲੀ ਦੇ ਵਿੱਚ ਭੇਜੀਆਂ? ਜੇ ਭੇਜੀਆਂ ਨੇ ਤੇ ਉਹ ਕਿੱਥੇ ਗਈਆਂ? ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਮੰਤਰੀ ਹੁੰਦਿਆਂ 4.5 ਸਾਲ ਆਪਣੇ ਮਹਿਲਾਂ ਦੇ ਅੰਦਰ ਵੜੇ ਰਹੇ। ਜਦੋਂ ਕਾਂਗਰਸ ਨੇ ਨਿਖਿੰਧ ਕਾਰਗੁਜ਼ਾਰੀ ਕਰਕੇ ਉਹਨਾਂ ਨੂੰ ਲਾਹ ਦਿੱਤਾ ਤੇ ਉਹਨਾਂ ਨੇ ਨਵੀਂ ਪਾਰਟੀ ਬਣਾ ਲਈ। ਨਵੀਂ ਪਾਰਟੀ ਬਣਾ ਕੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਤੁਰ ਪਏ। ਆਪਣੇ ਘਰ ਦੇ ਵਿੱਚ ਮੰਤਰੀਆਂ, ਕੈਬਨਿਟ ਮੰਤਰੀਆਂ, MLAs ਨੂੰ ਇੱਕ ਦਿਨ ਵੀ ਨਾ ਮਿਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਹੋਰੀ ਕਦੀ ਹੁਣ ਦਿੱਲੀ ਭੱਜਦੇ ਆ, ਕਦੀ ਜਲੰਧਰ ਭੱਜਦੇ ਆ, ਕਦੀ ਅੰਮ੍ਰਿਤਸਰ ਜਾਂਦੇ ਆ ਤੇ ਕਦੀ ਉਹ ਪੰਜਾਬ ਦੇ ਇੱਕ ਸਿਰੇ ਤੋਂ ਲੈ ਕੇ ਚੰਡੀਗੜ੍ਹ ਤੋਂ ਪੰਜਾਬ ਦੇ ਐਨ ਦੂਜੇ ਸਿਰੇ ਫਿਰੋਜ਼ਪੁਰ ਦੇ ਵਿੱਚ ਪਹੁੰਚ ਗਏ ਰੈਲੀ ਦੇ ਉੱਤੇ ਸੰਬੋਧਨ ਕਰਨ ਦੇ ਵਾਸਤੇ। ਇਦੋਂ ਅੱਧੀ ਮਿਹਨਤ ਕਿਤੇ ਮੁੱਖ ਮੰਤਰੀ ਰਹਿੰਦਿਆਂ ਕੀਤੀ ਹੁੰਦੀ ਤੇ ਅੱਜ ਵਾਲਾ ਹਸ਼ਰ ਕੈਪਟਨ ਅਮਰਿੰਦਰ ਸਿੰਘ ਦਾ ਨਾ ਹੁੰਦਾ। ਪਰ ਹੋ ਗਿਆ। ਹੁਣ ਉੱਥੇ ਸਵਾਲ ਇਹ ਆ, ਕੈਪਟਨ ਅਮਰਿੰਦਰ ਸਿੰਘ ਖੁਦ ਗਏ ਕਿ ਉਹ ਜਾਂ ਉਹਨਾਂ ਦੇ ਬੰਦਿਆਂ ਨੇ ਕੋਈ ਬੱਸਾਂ ਨਹੀਂ ਭਰੀਆਂ, ਜਾਂ ਉਹਨਾਂ ਨੇ ਆਪਣੇ ਬੰਦਿਆਂ ਨੂੰ ਉੱਥੇ ਆਉਣ ਲਈ ਨਹੀਂ ਆਖਿਆ, ਜਾਂ ਉਹ ਇਹ ਗੱਲ ਮੰਨਦੇ ਆ ਕਿ ਉਹਨਾਂ ਦੇ ਪਿੱਛੇ ਕੋਈ ਨਹੀਂ ਹੈਗਾ। ਜਿਹੜਾ 1000-1200 ਬੰਦਾ ਸੀਗਾ ਉਹ ਕਿਹਦਾ ਸੀਗਾ ਅਸਲ ਦੇ ਵਿੱਚ? ਇਹ ਬੜਾ ਵੱਡਾ ਸਵਾਲ ਹੈ। ਕੁਰਸੀਆਂ ਤਾਂ 70,000 ਲਾ ਲਈਆਂ। ਇਹਦਾ ਮਤਲਬ ਇਹ ਆ, ਜਿਵੇਂ ਜਦੋਂ ਖੇਤੀ ਕਾਨੂੰਨ ਆਏ ਆ, ਭਾਰਤੀ ਜਨਤਾ ਪਾਰਟੀ ਵਾਲੇ ਇਹ ਗੱਲ ਕਹਿੰਦੇ ਆ ਕਿ ਅੰਦਰ ਸਾਨੂੰ ਅਕਾਲੀ ਦਲ ਬਾਦਲ ਦੇ ਆਗੂਆਂ ਨੇ, ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਇਸ ਤਰ੍ਹਾਂ ਦੇ ਸਬਜ਼ ਬਾਗ ਦਿਖਾਤੇ ਵੀ ਤੁਸੀਂ ਖੇਤੀ ਕਾਨੂੰਨ ਲਿਆਓ, ਪੰਜਾਬ ਦੇ ਵਿੱਚ ਤੁਸੀਂ ਸਾਡੇ ਤੇ ਛੱਡ ਦਿਓ, ਪੰਜਾਬ ਦੇ ਵਿੱਚ ਅਸੀਂ ਕਿਸੇ ਨੂੰ ਖੰਘਣ ਨਹੀਂ ਦਿੰਦੇ, ਇਹਨਾਂ ਨੂੰ ਇੰਪਲੀਮੈਂਟ ਪੰਜਾਬ ਦੇ ਵਿੱਚ ਅਸੀਂ ਕਰਾਵਾਂਗੇ, ਬਾਕੀ ਜਗ੍ਹਾ ਦੇ ਉੱਤੇ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਕਰਵਾ ਲਿਓ। ਭਾਰਤੀ ਜਨਤਾ ਪਾਰਟੀ ਨੂੰ ਵੀ ਲੱਗਿਆ ਵੀ ਜੇ ਇਹ ਖੇਤੀ ਕਾਨੂੰਨ ਆਏ, ਜੇ ਇਹਦਾ ਵਿਰੋਧ ਹੋਇਆ ਤੇ ਪੰਜਾਬ 'ਚ ਹੋਣਾ, ਨਹੀਂ ਤਾਂ ਜੇ ਪੰਜਾਬ 'ਚ ਨਾ ਹੋਇਆ ਤੇ ਕਿਤੋਂ ਨਹੀਂ ਹੋਣਾ। ਉਹਨਾਂ ਨੇ ਇਸੇ ਹੱਲਾਸ਼ੇਰੀ ਦੇ ਤਹਿਤ ਪਹਿਲਾਂ ਆਰਡੀਨੈਂਸ ਲਿਆਂਦੇ, ਇਹ ਚੁੱਪ ਰਹੇ, ਉਹਨਾਂ ਦੀ ਵਕਾਲਤ ਕਰਦੇ ਰਹੇ। ਫਿਰ ਖੇਤੀ ਕਾਨੂੰਨ ਆ ਗਏ, ਇਹ ਉਹਨਾਂ ਦੀ ਦੱਬ ਕੇ ਵਕਾਲਤ ਕਰਦੇ ਰਹੇ। ਜਦੋਂ ਪਾਸ ਹੋਣ ਦਾ ਮੌਕਾ ਆਇਆ ਫਿਰ ਛੜੱਪਾ ਮਾਰ ਕੇ ਜਿਹੜਾ ਸਾਈਡ ਤੇ ਹੋ ਰਿਹਾ। ਕਿਹਾ ਜਾ ਰਿਹਾ ਸੁਖਦੇਵ ਸਿੰਘ ਢੀਂਡਸਾ, ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ, ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸਬਜ਼ ਬਾਗ ਵਿਖਾਇਆ ਜੀ ਤੁਸੀਂ ਰੈਲੀ ਕਰੋ ਉੱਥੇ। ਪੰਜਾਬ ਦੇ ਵਿੱਚ ਤਾਂ ਨਾ ਤਾਂ ਕਾਂਗਰਸ ਨੂੰ ਕੋਈ ਪੁੱਛਦਾ, ਨਾ ਆਮ ਆਦਮੀ ਪਾਰਟੀ ਨੂੰ ਕੋਈ ਪੁੱਛਦਾ, ਤੇ ਅਕਾਲੀ ਦਲ ਨੂੰ ਤਾਂ ਪੁੱਛਣਾ ਕਿਸੇ ਨੇ ਕੀ ਹੈ। ਇਸ ਵੇਲੇ ਤਾਂ ਭਾਰਤੀ ਜਨਤਾ ਪਾਰਟੀ ਛਾਈ ਪਈ ਹੈ ਤੇ ਉਹਨੇ 60-70 ਸੀਟਾਂ ਤਾਂ ਐਵੇਂ ਜਿਹੜੀਆਂ ਇਧਰੋਂ ਉਧਰੋਂ ਕਰਦੀਆਂ ਲੈ ਜਾਣੀਆਂ ਨੇ। ਤੁਸੀਂ ਇੱਕ ਰੈਲੀ ਤਾਂ ਰੱਖਿਓ, ਉੱਥੇ ਇਕੱਠ ਤਾਂ ਵੇਖੋ। ਇਸ ਤਰ੍ਹਾਂ ਦੇ ਸਬਜ਼ ਬਾਗ ਵਿਖਾ ਕੇ ਇਹ ਰੈਲੀ ਕਰਵਾਈ ਗਈ। ਇਹ ਦੋਨੋਂ ਆਗੂ ਜੇ ਹੁਣ ਆਪਣੀ ਹੇਠੀ ਨਹੀਂ ਜਿਹੜਾ ਦੀ ਉਹ ਮੰਨਦੇ ਤੇ ਵੱਖਰੀ ਗੱਲ ਹੈ, ਅਦਰਵਾਈਜ਼ ਬੇਇੱਜ਼ਤੀ ਇਹਨਾਂ ਦੀ ਵੀ ਵੱਡੀ ਹੋਈ ਆ। ਹੁਣ ਪਤਾ ਨਹੀਂ ਕਿਹੜੇ ਮੂੰਹ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਆਖੀ ਜਾਂਦੇ ਆ ਕਿ ਛੇਤੀ ਦੇਣੇ ਪੰਜਾਬ ਦੇ ਵਿੱਚ
ਰਾਸ਼ਟਰਪਤੀ ਰਾਜ ਲਾ ਦਿਓ। ਇੱਥੇ ਹਾਲਾਤ ਬਹੁਤ ਖਰਾਬ ਹੋ ਗਏ ਆ। ਹਾਲਾਤ ਚੰਗੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੇਲੇ ਕਦੋਂ ਸਨ ਜਿਹੜੇ ਅੱਜ ਖਰਾਬ ਹੋ ਗਏ? ਆਪ ਹਾਲਾਤ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਇਹਨਾਂ ਦੀਆਂ ਆਪਣੀਆਂ ਹੀ ਆ। ਤੇ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ, ਉਹਨਾਂ ਵੱਲੋਂ ਵੀ ਲੋਕ ਲੁਭਾਊ ਸਕੀਮਾਂ ਐਲਾਨਣੀਆਂ ਜਾਰੀ ਆ ਹਜੇ ਤੱਕ। ਜਦੋਂ 17 ਵਾਲੀਆਂ ਚੋਣਾਂ ਹੋਣੀਆਂ ਸੀਗੀਆਂ, ਜਿੰਨਾ ਵਾਅਦਾ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲੋਕਾਂ ਨੂੰ ਕੀਤਾ, ਉਹਦੀ ਮਿਸਾਲ ਵੈਸੇ ਹੋਰ ਨਹੀਂ ਮਿਲਦੀ। ਪਤਾ ਨਹੀਂ ਉਹਨੂੰ ਕੱਟਿਆ ਜਾ ਸਕੂਗਾ ਜਾਂ ਨਹੀਂ। ਕੱਲ ਜੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਤਕਰੀਰ ਸੁਣੀ ਹੋਵੇ ਤੇ ਉਹਦੇ ਵਿੱਚ ਉਹ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੇ ਜਾ ਰਹੇ ਐਲਾਨਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਨਜ਼ਰ ਆਏ ਕਿ ਪੈਸੇ ਕਿੱਥੋਂ ਲੈ ਕੇ ਆਉਣੇ, ਸੂਬਾ ਤਾਂ ਕਰਜ਼ਾਈ ਹੈ। ਜਦੋਂ 17 ਦੇ ਵਿੱਚ ਤੁਸੀਂ ਐਲਾਨ ਤੇ ਐਲਾਨ ਠੋਕੀ ਆਉਂਦੇ ਸੀਗੇ, ਸੂਬਾ ਤਾਂ ਉਦੋਂ ਵੀ ਕਰਜ਼ਾਈ ਸੀ। ਤੁਹਾਨੂੰ ਨਹੀਂ ਪਤਾ ਸੀਗਾ ਘਰ ਘਰ ਨੌਕਰੀ ਨਹੀਂ ਦਿੱਤੀ ਜਾ ਸਕਦੀ, ਤੁਹਾਨੂੰ ਨਹੀਂ ਪਤਾ ਸੀਗਾ ਸਮਾਰਟਫੋਨ ਨਹੀਂ ਦਿੱਤੇ ਜਾ ਸਕਦੇ, ਤੁਹਾਨੂੰ ਨਹੀਂ ਪਤਾ ਸੀਗਾ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ ਜਾ ਸਕਦਾ, ਤੁਹਾਨੂੰ ਨਹੀਂ ਪਤਾ ਸੀਗਾ ਸ਼ਗਨ ਸਕੀਮ ਦੇ ਦੁੱਗਣੇ ਪੈਸੇ ਨਹੀਂ ਦਿੱਤੇ ਜਾ ਸਕਦੇ, ਤੁਹਾਨੂੰ ਨਹੀਂ ਪਤਾ ਸੀਗਾ ਕਿ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਨਹੀਂ ਕੀਤਾ ਜਾ ਸਕਦਾ, ਪਰ ਐਲਾਨ ਕੀਤੇ। ਇਸ ਵੇਲੇ ਜਿਨ੍ਹਾਂ ਨੂੰ ਐਲਾਨ ਜੀਤ ਕਿਹਾ ਜਾਂਦਾ, ਉਹ ਕਿਸੇ ਪੱਖ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੇ। ਨਾਲ ਬਿਠਾਏ ਆ ਖਾਲੀ ਖਜ਼ਾਨਾ ਮੰਤਰੀ, ਜਿਨ੍ਹਾਂ ਦੀ ਇੱਕ ਡਾਇਲਾਗ ਜਿਹੜਾ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਵੀ ਫੇਮਸ ਸੀਗਾ, ਉਹ ਅੱਜ ਵੀ ਫੇਮਸ ਹੈ, ਖਜ਼ਾਨਾ ਖਾਲੀ ਹੈ। ਖਾਲੀ ਖਜ਼ਾਨੇ ਦੇ ਵਿੱਚੋਂ ਇਹ ਐਲਾਨ ਕਿਵੇਂ ਹੋ ਰਿਹਾ ਤੇ ਮਨਪ੍ਰੀਤ ਬਾਦਲ ਮੂੰਹ 'ਚ ਘੁੰਗੜੀਆਂ ਪਾ ਕੇ ਕਿਵੇਂ ਬੈਠਾ, ਇਹ ਸਵਾਲ ਨੇ ਵੱਡੇ। ਮੰਤਰੀ ਮੰਡਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਜ਼ੁਰਗ ਤੇ ਵਿਧਵਾ ਔਰਤਾਂ ਨੂੰ 1-1000 ਰੁਪਏ ਦੇਣ ਦਾ ਫੈਸਲਾ ਕੀਤਾ। ਇਹ ਰਾਸ਼ੀ ਸਿਰਫ ਇੱਕੋ ਵਾਰੀ ਦਿੱਤੀ ਜਾਊਗੀ। ਆਮ ਆਦਮੀ ਪਾਰਟੀ ਦੇ ਵੱਲੋਂ ਹਰ ਔਰਤ ਨੂੰ 1000 ਰੁਪਇਆ ਦੇਣ ਦਾ ਚੋਣ ਵਾਅਦਾ ਕੀਤਾ ਗਿਆ, ਜਿਹਦੇ ਤੋਂ ਪਹਿਲਾਂ ਕੈਬਨਿਟ ਨੇ ਬਜ਼ੁਰਗ ਤੇ ਵਿਧਵਾ ਔਰਤਾਂ ਨੂੰ ਮਾਲੀ ਮਦਦ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਹੋਈ ਕੈਬਨਿਟ ਮੰਤਰੀ ਦੇ ਵਿੱਚ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਬਜ਼ੁਰਗਾਂ, ਵਿਧਵਾਵਾਂ, ਨਿਆਸਰਿਆਂ ਔਰਤਾਂ ਤੇ ਬੱਚਿਆਂ ਤੇ ਜਿਹੜੇ ਹੈਂਡੀਕੈਪ ਨੇ, ਉਹਨਾਂ ਨੂੰ ਇੱਕ ਵਾਰੀ 1000 ਰੁਪਇਆ ਪ੍ਰਤੀ ਵਿਅਕਤੀ ਤੁਰੰਤ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਇਹਨਾਂ ਔਰਤਾਂ ਨੂੰ ਪਹਿਲਾਂ ਮਿਲਦੀ ਪ੍ਰਤੀ ਮਹੀਨਾ ਪੈਨਸ਼ਨ 1500 ਰੁਪਏ ਜਾਰੀ ਰਹੂਗੀ। ਇਹ ਅਦਾਇਗੀ DBT ਰਾਹੀਂ ਸਿੱਧੇ ਤੌਰ ਦੇ ਉੱਤੇ ਇਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਪਾਈ ਜਾਊਗੀ। ਇਹ ਕਿਹਾ ਕਿ ਇਹਦੇ ਨਾਲ ਇਹਨਾਂ ਨੂੰ ਆਪਣੀਆਂ ਘਰੇਲੂ ਲੋੜਾਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਮਿਲੂਗੀ। ਇਹ ਵਿੱਤੀ ਲਾਭ ਦੇ ਵਾਸਤੇ 27,71,000 ਲੋਕਾਂ ਨੂੰ 277 ਕਰੋੜ ਤੇ 13 ਲੱਖ ਰੁਪਏ ਦਾ ਲਾਭ ਮਿਲੂਗਾ। ਜਿਹੜੀਆਂ PTI ਦੀਆਂ 2000 ਅਸਾਮੀਆਂ ਨੇ, ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਭਰਤੀ ਵਿੰਗ ਦੇ ਵਿੱਚ ਡਾਇਰੈਕਟੋਰੇਟ ਦੇ ਵੱਲੋਂ 29,200 ਰੁਪਇਆ ਪ੍ਰਤੀ ਮਹੀਨਾ ਤਨਖਾਹ ਮੈਟ੍ਰਿਕ ਦੇ ਨਾਲ ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ ਦੀਆਂ 2000 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦਿੱਤੀ ਹੈ। ਇਹਨਾਂ ਨਵੀਆਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਪੜਾਅਵਾਰ ਢੰਗ ਦੇ ਨਾਲ ਸ਼ੁਰੂ ਕੀਤੀ ਜਾਊਗੀ। ਇਹਦੇ ਨਾਲ ਸਾਲਾਨਾ 70 ਕਰੋੜ ਰੁਪਏ ਦਾ ਬੋਝ ਪਊਗਾ। ਇਹਨਾਂ ਨਿਯੁਕਤੀਆਂ ਨੂੰ ਉਹਨਾਂ ਦੀ 3 ਸਾਲਾਂ ਦੀ ਪਰਖ ਕਾਲ ਦੇ ਦੌਰਾਨ ਲਾਗੂ ਤਨਖਾਹ ਮੈਟ੍ਰਿਕਸ ਦੀ ਘੱਟੋ ਘੱਟ ਤਨਖਾਹ ਪ੍ਰਦਾਨ ਕੀਤੀ ਜਾਣੀ ਹੈ। ਪੜਾਅਵਾਰ ਢੰਗ ਦੇ ਨਾਲ ਪ੍ਰਕਿਰਿਆ ਕਦੋਂ ਸ਼ੁਰੂ ਹੋਊਗੀ ਇਹ ਨਹੀਂ ਕਿਸੇ ਨੂੰ ਪਤਾ। ਜਿਹੜਾ ਚੋਣ ਜ਼ਾਬਤਾ ਹੈ ਉਹ ਅੱਜ ਲੱਗ ਜੇ, ਭਲਕੇ ਲੱਗ ਜੇ, 2 ਦਿਨ ਬਾਅਦ ਲੱਗ ਜੇ, ਉਦੋਂ ਤੱਕ ਤਾਂ ਇਹ ਪ੍ਰਕਿਰਿਆ ਪੂਰੀ ਨਹੀਂ ਹੋਣੀ ਕਿਸੇ ਵੀ ਹਾਲਤ ਦੇ ਵਿੱਚ। ਡੇਰਾ ਬੱਲਾ ਨੂੰ ਪੰਜਾਬ ਨਿਰਮਾਣ ਪ੍ਰੋਗਰਾਮ ਅਧੀਨ 31 ਦਸੰਬਰ 21 ਨੂੰ ਜਲੰਧਰ ਜ਼ਿਲ੍ਹੇ ਲਈ ਵਿਸ਼ੇਸ਼ ਕੇਸ ਦੇ ਵਜੋਂ ਯੋਜਨਾਬੰਦੀ ਵਿਭਾਗ ਦੇ ਵੱਲੋਂ ਪਹਿਲੇ ਹੀ 25 ਕਰੋੜ ਰੁਪਏ ਦੀ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਹੋਈ ਹੈ। ਮੰਤਰੀ ਮੰਡਲ ਨੇ ਅਨੁਸੂਚਿਤ ਜਾਤੀਆਂ ਦੇ ਵਿਕਾਸ ਤੇ ਭਲਾਈ ਲਈ ਪ੍ਰਸਤਾਵਿਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਦਾ ਵਿਕਾਸ ਤੇ ਭਲਾਈ ਆਰਡੀਨੈਂਸ ਦੀ ਰੂਪਰੇਖਾ ਨੂੰ ਪ੍ਰਵਾਨਗੀ ਜਿਹੜੀ ਉਹ ਦੇ ਦਿੱਤੀ ਹੈ। ਇਹ ਵੀ ਸਵਾਲ ਹੈ ਕਿ ਜੇ ਤੁਸੀਂ ਭਗਤ ਰਵਿਦਾਸ ਜੀ ਦੀ ਗੁਰਬਾਣੀ ਦੇ ਵਾਸਤੇ ਖੋਜ ਕੇਂਦਰ ਬਣਾਉਣਾ ਤੇ ਜ਼ਰੂਰ ਬਣਾਓ, ਕੌਣ ਰੋਕਦਾ।
ਪਰ ਇਹ ਕੋਈ ਡੇਰਾ ਕਿਵੇਂ ਬਣਾਊਗਾ ਸਰਕਾਰੀ ਪ੍ਰੋਜੈਕਟ ਨੂੰ, ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ। ਜਿਹੜੇ ਇਹ ਐਲਾਨ ਕੀਤੇ ਜਾ ਰਹੇ ਆ, ਮਹਿਜ ਐਲਾਨ ਨੇ, ਉਹਦੇ ਤੋਂ ਬਿਨਾਂ ਹੋਰ ਕੁਝ ਨਹੀਂ। ਸਰਕਾਰ ਨੂੰ ਵੀ ਪਤਾ ਹੈ, ਜਦੋਂ ਚੋਣ ਜ਼ਾਬਤਾ ਲੱਗ ਗਿਆ ਫਿਰ ਇਹਨਾਂ ਨੇ ਆਪ ਹੀ ਕਹਿ ਦੇਣਾ ਜੀ ਅਸੀਂ ਤਾਂ ਬੜੇ ਐਲਾਨ ਕੀਤੇ ਸੀਗੇ, ਹੁਣ ਅਗਲੀ ਸਰਕਾਰ ਬਣੂਗੀ ਤੇ ਫਿਰ ਉਦੋਂ ਇਹ ਪੂਰੇ ਕਰਾਂਗੇ। ਵੋਟਾਂ ਦੇ ਚੱਕਰ ਆ ਜੀ, ਕਰੋੜ ਕੋਈ ਨਹੀਂ ਹੈਗੇ, ਵੋਟਾਂ ਹੀ ਆ। ਅੱਗੇ ਬੁੱਲੀ ਬਾਈ ਕੇਸ ਦੀ ਜੇ ਗੱਲ ਕਰੀਏ, ਇੱਕ ਹੋਰ ਸਟੂਡੈਂਟ ਗ੍ਰਿਫਤਾਰ ਕਰ ਲਿਆ ਗਿਆ। ਜੀ ਕੱਲ ਹੀ ਮੈਂ ਗੱਲ ਕੀਤੀ ਸੀ ਵੀ ਇਹ ਆਪਣੇ ਆਪ ਦੇ ਵਿੱਚ ਕਈ ਪੱਖਾਂ ਤੋਂ ਵੇਖਣ ਵਾਲੀ ਗੱਲ ਹੈ ਕਿ ਇਹ ਅਲੜ ਉਮਰ ਦੇ ਜਿਹੜੇ ਬੱਚੇ ਨੇ, ਸਟੂਡੈਂਟ ਨੇ, ਉਹ ਕਿਵੇਂ ਇਸ ਨਫ਼ਰਤੀ ਪ੍ਰਚਾਰ ਦਾ ਪਾਰਟ ਬਣ ਗਏ। ਛੋਟੀ ਉਮਰ ਦੇ ਇਹ ਹੈਗੇ ਨੇ, 21 ਸਾਲ ਦੇ, 18 ਸਾਲ ਦੇ, ਔਰ ਇਹ ਕੀ ਕਰਦੇ ਫਿਰਦੇ ਨੇ। ਮਤਲਬ ਕਿ ਨਫ਼ਰਤੀ ਪ੍ਰਚਾਰ ਦਾ ਇੰਨਾ ਜ਼ੋਰ ਹੈ ਕਿ ਉਹਨੇ ਇਹਨਾਂ ਨੌਜਵਾਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਮੈਂ ਤਾਂ ਇਹ ਕਹੂੰਗਾ ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਵਿੱਚੋਂ 21 ਸਾਲਾ ਨੌਜਵਾਨ ਨੂੰ ਹੁਣ ਗ੍ਰਿਫਤਾਰ ਕੀਤਾ। ਇਹਦੇ ਨਾਲ ਇਹ ਗ੍ਰਿਫਤਾਰੀਆਂ ਦੀ ਗਿਣਤੀ 3 ਹੋ ਚੁੱਕੀ ਹੋਈ ਆ। ਬੁੱਲੀ ਬਾਈ ਐਪ ਦੇ ਉੱਤੇ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਬਿਨਾਂ ਇਜਾਜ਼ਤ ਅਪਲੋਡ ਕੀਤੀਆਂ ਗਈਆਂ ਸੀ। ਇਹਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਸੀਗੀ ਔਰ ਗ੍ਰਿਫਤਾਰ ਕੀਤੇ ਗਏ ਮਯੰਕ ਰਾਵਲ ਦੇ ਪਿਤਾ ਫੌਜ ਦੇ ਵਿੱਚ ਸੂਬੇਦਾਰ ਨੇ ਤੇ ਉਹ ਦਿੱਲੀ ਯੂਨੀਵਰਸਿਟੀ ਦੇ ਕਾਲਜ ਤੋਂ ਕੈਮਿਸਟਰੀ ਆਨਰਸ ਕਰ ਰਿਹਾ। ਉਹ ਕੋਟਦਵਾਰ ਇਲਾਕੇ ਦਾ ਰਹਿਣ ਵਾਲਾ, ਛੁੱਟੀਆਂ ਤੇ ਘਰ ਆਇਆ ਹੋਇਆ ਸੀਗਾ। ਮੁੰਬਈ ਪੁਲਿਸ ਨੇ ਤੜਕਸਾਰ 3 ਵਜੇ ਉਹਨੂੰ ਘਰੋਂ ਹਿਰਾਸਤ ਦੇ ਵਿੱਚ ਲਿਆ। ਉਹਨੇ ਇਹ ਦੱਸਿਆ ਕਿ ਉਹਨੇ ਆਪਣਾ ਟਵਿੱਟਰ ਅਕਾਊਂਟ 2020 ਦੇ ਵਿੱਚ ਬਣਾਇਆ ਸੀਗਾ, ਜਿਸ ਤੇ ਉਹਦੇ ਕਈ ਵਰਚੁਅਲ ਮਿੱਤਰ ਜਿਹੜੇ ਹੈਗੇ ਨੇ, ਜਿਹੜੇ ਕਿ ਉਹਨੇ ਇਹ ਕਿਹਾ ਕਿ 31 ਦਸੰਬਰ ਨੂੰ ਇੱਕ ਮੈਸੇਜ ਦੇ ਰਾਹੀਂ ਇੱਕ ਲਿੰਕ ਮਿਲਿਆ ਸੀਗਾ ਤੇ ਜੁਆਇਨ ਕਰਨ ਲਈ ਕਿਹਾ ਸੀਗਾ। ਇਹ ਗ੍ਰਿਫਤਾਰ ਨੌਜਵਾਨ ਨੇ ਮੰਨਿਆ ਕਿ ਉਹਨੇ 7-8 ਸਕਰੀਨਸ਼ਾਟ ਲੈ ਕੇ ਇਹਨਾਂ ਨੂੰ ਆਪਣੀ ਟਾਈਮ ਲਾਈਨ ਦੇ ਉੱਤੇ ਸ਼ੇਅਰ ਕੀਤਾ। ਜਦੋਂ ਉਹਨੂੰ ਐਪ ਦੇ ਉੱਤੇ FIR ਹੋਣ ਬਾਰੇ ਪਤਾ ਲੱਗਿਆ ਤੇ ਉਹਨੇ ਇਹ ਐਪ ਡਿਲੀਟ ਕਰਤੀ ਔਰ ਪੁਲਿਸ ਨੇ ਉਹਦਾ ਮੋਬਾਈਲ ਫੋਨ ਬਰਾਮਦ ਕਰ ਲਿਆ, ਜਿਹਦੇ ਉੱਤੇ ਇਹ ਇਤਰਾਜ਼ਯੋਗ ਸਕਰੀਨਸ਼ਾਟ ਲਏ ਗਏ ਸੀ ਔਰ ਉਹਦੇ ਵੱਲੋਂ ਸਾਂਝੀਆਂ ਕੀਤੀਆਂ ਪੋਸਟਾਂ ਵੀ ਮੌਜੂਦ ਨੇ। ਇਸ ਕੇਸ ਦੇ ਵਿੱਚ ਉੱਤਰਾਖੰਡ ਦੇ ਰੁਦਰਪੁਰ ਤੋਂ ਇੱਕ ਲੜਕੀ ਸ਼ਵੇਤਾ ਸਿੰਘ 19 ਸਾਲਾਂ ਦੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ 'ਚ ਬੈਂਗਲੁਰੂ ਤੋਂ ਇੰਜੀਨੀਅਰਿੰਗ ਦੇ ਵਿਦਿਆਰਥੀ ਵਿਸ਼ਾਲ ਕੁਮਾਰ ਝਾ 21 ਸਾਲਾਂ, ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਹਦੀ ਇੱਕ ਹੋਰ ਜਿਹੜੀ ਅਹਿਮ ਗੱਲ ਇਹ ਆ ਕਿ ਜਿਵੇਂ ਇਹ ਘੱਟ ਗਿਣਤੀ ਦੀਆਂ ਔਰਤਾਂ, ਜਿਹੜੀਆਂ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਨੇ, ਉਹਨਾਂ ਦੇ ਨਾਲ ਇਹ ਜੁੜਿਆ ਹੋਇਆ ਐਪ ਸੀਗਾ। ਜਿਹੜੇ ਨਾਮ ਰੱਖੇ ਹੋਏ ਸੀਗੇ ਜੀ ਇਹਨਾਂ ਨੇ, ਉਹ ਸਿੱਖ ਭਾਈਚਾਰੇ ਦੇ ਨਾਲ ਰਿਲੇਟਡ ਰੱਖੇ ਹੋਏ ਸੀਗੇ ਵੀ ਜੇ ਸ਼ੱਕ ਵੀ ਆਵੇ ਕਿਸੇ ਨੂੰ ਤੇ ਉਹ ਸਿੱਖਾਂ ਦੇ ਉੱਤੇ ਜਾਵੇ ਵੀ ਇਹ ਸਿੱਖ ਕਰ ਰਹੇ ਆ, ਇਸ ਤਰ੍ਹਾਂ ਦੀ ਗੱਲ। ਜਿਹੜੀ ਗੱਲ ਆਪਾਂ ਕਈ ਵਾਰੀ ਇੱਥੇ ਕੀਤੀ ਆ ਕਿ ਜਿਹੜੇ ਫੇਕ ਅਕਾਊਂਟ ਬਣੇ ਹੋਏ ਨੇ, ਜਿਨ੍ਹਾਂ ਦੇ ਉੱਤੇ ਕਿਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਲਾਈ ਹੈ, ਕਿਤੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਲਾਈ ਹੈ, ਕਿਤੇ 4 ਸਾਹਿਬਜ਼ਾਦਿਆਂ ਦੀ ਫੋਟੋ ਲਾਈ ਹੋਈ ਹੈ, ਇਹਨਾਂ ਅਕਾਊਂਟਾਂ ਨੂੰ ਬਲੌਕ ਕਰੋ। ਨਹੀਂ ਕਰਦੇ ਤੇ ਤੁਹਾਡੇ ਵਾਸਤੇ ਮੁਸੀਬਤ ਜਿਹੜੀ ਉਹ ਖੜੀ ਹੋਣੀ ਹੈ। ਇਹ ਵੀ ਉਸੇ ਤਰੀਕੇ ਦਾ ਸੀਗਾ। ਖਾਲਸਾ ਸੁਪਰਮੈਸਿਸਟ ਨਾਂ ਦਾ ਜਿਹੜਾ ਇੱਕ ਟਵਿੱਟਰ ਹੈਂਡਲ ਸੀਗਾ, ਉਹ ਇਹਨੂੰ ਪ੍ਰਚਾਰ ਰਿਹਾ ਸੀਗਾ। ਸ਼੍ਰੋਮਣੀ ਕਮੇਟੀ ਹੁਣ ਇਹ ਕਹੀ ਹੈ ਕਿ ਇਹਨਾਂ ਅਕਾਊਂਟਾਂ ਦੇ ਬਾਰੇ ਦੇ ਵਿੱਚ ਕਾਰਵਾਈ ਕੀਤੀ ਜਾਵੇ। ਬਹੁਤ ਲੇਟ ਹੈ ਸ਼੍ਰੋਮਣੀ ਕਮੇਟੀ। ਜੱਟ ਖਾਲਸਾ ਨਾਮ ਦਾ ਇੱਕ ਬਣਾਇਆ ਹੋਇਆ ਸੀਗਾ, ਜਸਟਿਸ ਫਾਰ ਸਿੱਖਸ ਨਾਂ ਦਾ ਇੱਕ ਬਣਾਇਆ ਹੋਇਆ ਸੀਗਾ। ਇਹ ਲੋਕ ਜਿਹੜੇ ਟਰੋਲ ਆਰਮੀ ਦਾ ਪਾਰਟ ਨੇ, ਜਿਹੜੇ ਇਸ ਤਰ੍ਹਾਂ ਦੇ ਨਾਮ ਵਾਲੇ ਅਕਾਊਂਟ ਬਣਾਉਂਦੇ ਨੇ, ਇਹਨਾਂ ਦਾ ਕੰਮ ਇੱਕੋ ਹੁੰਦਾ, ਜਿਹੜਾ ਵਿਅਕਤੀ ਕੋਈ ਚੱਜ ਦੀ ਗੱਲ ਕਰੇ ਉਹਨੂੰ ਗਾਲਾਂ ਕੱਢਣੀਆਂ। ਤਾਂ ਇਹਦਾ ਇੱਕ ਪੱਖ ਇਹਦੇ ਨਾਲ ਵੀ ਇਧਰੋਂ ਆ ਕੇ ਜਿਹੜਾ ਉਹ ਜੁੜਦਾ ਹੈ ਕਿ ਜੇ ਤੁਸੀਂ ਅਜਿਹੇ ਫੇਕ ਅਕਾਊਂਟਾਂ ਨੂੰ ਆਪਣੇ ਅਕਾਊਂਟਾਂ ਦੇ ਵਿੱਚ ਸਾਂਝਾ ਕੀਤਾ ਹੋਇਆ, ਨਾਲ ਉਹਨਾਂ ਨੂੰ ਰੱਖਿਆ ਹੋਇਆ, ਤੇ ਮੁਸੀਬਤ ਤੁਹਾਡੇ ਵਾਸਤੇ ਵੀ ਕਿਸੇ ਦਿਨ ਇਹਨਾਂ ਨੇ ਬਣ ਜਾਣਾ ਜੀ। ਤੇ ਅੱਗੇ ਗੱਲ ਕਰਦੇ ਹਾਂ ਦਰਬਾਰ ਸਾਹਿਬ ਬੇਅਦਬੀ ਸ਼੍ਰੋਮਣੀ ਕਮੇਟੀ ਦੀ 45 ਕਮੇਟੀ ਦੀ ਮੀਟਿੰਗ।
देखो ये बड़ा अपने आप ਦੇ ਵਿੱਚ ਸਵਾਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਇਸ਼ਤਿਹਾਰ ਪਿਛਲੇ ਦਿਨਾਂ ਦੇ ਵਿੱਚ ਦਿੱਤਾ ਸੀਗਾ, ਜਿਹਦੇ ਵਿੱਚ ਉਹਨਾਂ ਨੇ ਇਹ ਆਖਿਆ ਸੀਗਾ ਕਿ ਜਿਹੜਾ ਬੰਦਾ ਉੱਥੇ ਟਾਸਕ ਫੋਰਸ ਨੇ ਜਾਂ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ, ਉਹਦੇ ਬਾਰੇ ਦੱਸੋ ਇਹ ਕੌਣ ਹੈ। ਜੇ ਉਹ ਬੰਦਾ ਜਿਉਂਦਾ ਹੁੰਦਾ ਤੇ ਸ਼ਾਇਦ ਹੋ ਸਕਦਾ ਸੀਗਾ ਕਿ ਕੁਛ ਨਾ ਕੁਛ ਇਹ ਪਤਾ ਲੱਗਦਾ ਕਿ ਇਹਦੇ ਪਿੱਛੇ ਮਨਸ਼ਾ ਕੀ ਸੀ, ਕਿੱਥੋਂ ਆਇਆ ਸੀਗਾ ਉਹ, ਉਹਦੀ ਆਈਡੀ ਕਿਉਂ ਨਹੀਂ ਹੈਗੀ, ਉਹਦੀਆਂ ਉਂਗਲਾਂ ਦੇ ਜਿਹੜੇ ਪ੍ਰਿੰਟ ਨੇ ਉੱਥੋਂ ਕਿਉਂ ਨਹੀਂ ਲੱਭਿਆ ਜਾ ਸਕਿਆ ਕਿ ਉਹ ਬੰਦਾ ਕੌਣ ਸੀਗਾ, ਉਹਦੇ ਕੋਲੇ ਕੋਈ ਫੋਨ ਹੈਗਾ ਸੀਗਾ ਜਾਂ ਨਹੀਂ। ਜੇ ਅੱਜ ਵੀ ਤੁਸੀਂ ਉਹ ਵੀਡੀਓ ਨੂੰ ਦੁਬਾਰਾ ਦੇਖੋ, ਉਹਦੇ ਵਿੱਚ ਉਹ ਇੱਕ ਬੰਦੇ ਦੇ ਨਾਲ ਗੱਲ ਕਰਦਾ ਉਹਦੇ ਕੰਨ ਦੇ ਵਿੱਚ, ਇਸ ਐਕਸ਼ਨ ਨੂੰ ਅੰਜਾਮ ਦੇਣ ਤੋਂ ਐਨ ਪਹਿਲਾਂ। ਫਿਰ ਉਹ ਛਾਲ ਮਾਰਦਾ ਜੰਗਲੇ ਦੇ ਉੱਤੋਂ ਦੀ ਕਿਰਪਾਨ ਦੇ ਉੱਤੇ, ਸਿੱਧੀ ਕਿਰਪਾਨ ਚੁੱਕਦਾ। ਉਹ ਬੰਦਾ ਕੌਣ ਹੈ ਜਿਹਦੇ ਨਾਲ ਉਹ ਗੱਲ ਕਰਦਾ। ਅੱਜ ਤੱਕ ਉਸ ਪਾਸੇ ਵੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਤੁਰ ਸਕੀ। ਜਦੋਂ ਤੁਸੀਂ ਮਾਰ ਹੀ ਦਿੱਤਾ, ਪਹਿਲਾਂ ਤੁਸੀਂ ਛਾਣਬੀਣ ਉਹਦੀ ਕਰ ਲਓ ਕਿ ਉਹ ਮਾਰ ਕਿਵੇਂ ਦਿੱਤਾ, ਕਿਹੜੇ ਹਾਲਾਤਾਂ ਦੇ ਵਿੱਚ ਉਹਨੂੰ ਮਾਰਿਆ। ਪੁਲਿਸ ਇੱਥੇ ਫੇਲ ਹੋਈ ਹੈ ਇਸ ਮਾਮਲੇ ਦੇ ਉੱਤੇ। ਪੁਲਿਸ ਸਿੱਟ ਬਣੀ ਸੀ, ਕਹਿੰਦੇ 2 ਦਿਨਾਂ ਦੇ ਵਿੱਚ ਆਪਣੀ ਰਿਪੋਰਟ ਸੌਂਪੂਗੀ, ਹੁਣ ਤਾਂ ਦਿਨ ਹੀ ਬੜੇ ਹੋ ਗਏ ਆ। 15 ਔਰ ਇਹ ਜਿਹੜੀ ਘਟਨਾ ਨੂੰ ਵਾਪਰਿਆ ਹੋਇਆ, ਔਰ ਅਜੇ ਤੱਕ ਕੋਈ ਰਿਪੋਰਟ ਸਿੱਟ ਨੇ ਨਹੀਂ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਦੇ ਉੱਤੇ ਇੱਕ ਆਪਣੀ ਕਮੇਟੀ ਬਣਾਤੀ, ਪੜਤਾਲੀਆ ਕਮੇਟੀ। ਇਹ ਕਹਤਾ ਕਿ ਉਹ ਹਰਨਾਮ ਸਿੰਘ ਧੁੰਮਾ ਇਹਦੇ ਵਿੱਚ ਲੈ ਲਿਆ, ਬਾਬਾ ਬਲਬੀਰ ਸਿੰਘ ਨੂੰ ਇਹਦੇ ਵਿੱਚ ਲੈ ਲਿਆ, 3-4 ਜਾਣੇ ਜਿਹੜੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੈ ਲਏ। ਸਵਾਲ ਇਹ ਆ ਕਿ ਇਹਨਾਂ ਦੇ ਕੋਲੇ ਪੜਤਾਲ ਕਰਨ ਦਾ ਕਿਹੜਾ ਤਜਰਬਾ ਆ। ਹੁਣ ਤੱਕ ਇਹਨਾਂ ਨੇ ਕਿਹੜੀਆਂ ਪੜਤਾਲਾਂ ਕਰਕੇ ਸਾਹਮਣੇ ਲਿਆਂਦਾ, ਜਿਹੜਾ ਕੀ ਇਹਨਾਂ ਨੇ ਅੱਜ ਤੱਕ ਇਹੋ ਜਿਹੀ ਕੋਈ ਪੜਤਾਲ ਕੀਤੀ ਹੈ ਜਿਹਦੇ 'ਚ ਪਤਾ ਲੱਗਿਆ ਹੋਵੇ 328 ਸਰੂਪ ਜਿਹੜੇ ਉਹ ਕਿੱਥੇ ਗਏ। ਕੋਈ ਇਹਨਾਂ ਨੇ ਇਸ ਤਰ੍ਹਾਂ ਦੀ ਪੜਤਾਲ ਕੀਤੀ ਹੈ ਜਿਹਦੇ ਵਿੱਚ ਇਹ ਪਤਾ ਲੱਗਿਆ ਹੋਵੇ ਕਿ ਸਰਸੇ ਵਾਲੇ ਨੂੰ ਬਿਨਾਂ ਮੰਗੇ ਮੁਆਫੀ ਕਿਹਨੇ ਦਿੱਤੀ ਸੀਗੀ, ਕਿਉਂ ਦਿੱਤੀ ਸੀਗੀ, ਕਿਹਦੇ ਕਹੇ ਤੇ ਦਿੱਤੀ ਸੀ। ਕੋਈ ਪੜਤਾਲ ਏਦਾਂ ਦੀ ਕੀਤੀ ਹੈ ਜਿਸ ਤੋਂ ਇਹ ਪਤਾ ਲੱਗਿਆ ਹੋਵੇ 90 ਲੱਖ ਦੇ ਇਸ਼ਤਿਹਾਰ ਕਿਉਂ ਦਿੱਤੇ ਗਏ ਸੀ। ਸਾਕਾ ਨੀਲਾ ਤਾਰਾ ਦੇ ਵੇਲੇ ਚੁੱਕਿਆ ਗਿਆ ਸਮਾਨ ਉਹ ਵਾਪਸ ਆ ਗਿਆ ਸੀ, ਉਹ ਕਿੱਥੇ ਗਿਆ। ਕੋਈ ਏਦਾਂ ਦੀ ਪੜਤਾਲ ਕੀਤੀ ਹੋਵੇ, ਨਹੀਂ ਹੈਗੀ। ਕਮੇਟੀ ਇਹ ਬਣਾਤੀ, ਕਮੇਟੀ ਦੀ ਮੀਟਿੰਗ ਜਿਹੜੀ ਉਹ ਹੋਈ ਆ ਤੇ ਘੋਖ ਵਿਚਾਰ ਕੀਤੀ ਗਈ ਆ 2 ਘਟਨਾਵਾਂ ਦੇ ਉੱਤੇ। ਇਹ ਗੋਲ-ਮੋਲ ਕਰਨ ਦੇ ਯਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੇ ਜਾਣਗੇ। ਸਰਕਾਰ ਦੇ ਉੱਤੇ ਇਲਜ਼ਾਮ ਸਾਰਾ ਸੁੱਟ ਦਿੱਤਾ ਜਾਊਗਾ ਕਿ ਸਰਕਾਰ ਦਾ ਇਹ ਫੇਲਰ ਸੀਗਾ, ਜਦੋਂ ਕਿ ਪੁਲਿਸ ਅੰਦਰ ਤਾਇਨਾਤ ਨਹੀਂ ਹੁੰਦੀ, ਅੰਦਰ ਜਿਹੜਾ ਉਹ ਟਾਸਕ ਫੋਰਸ ਜ਼ਿੰਮੇਵਾਰੀ ਸਮਝਦੀ ਹੈ। ਅੱਜ ਵੀ ਜਿਹੜੇ ਲੋਕ ਉਦੋਂ ਧਮੱਚੜ ਪਾਉਂਦੇ ਸੀਗੇ ਕਿ ਇਹੀ ਤਰੀਕਾ ਹੈ ਇਹਨਾਂ ਚੀਜ਼ਾਂ ਨੂੰ ਰੋਕਣ ਦਾ, ਫੈਸਲਾ ਔਨ ਦੀ ਸਪੌਟ, ਉਹ ਇਹ ਦੱਸ ਸਕਦੇ ਆ ਕਿ ਇਹ ਜਿਹੜਾ ਕੁਝ ਹੋ ਗਿਆ ਜਾਂ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਬੰਦਾ ਕੌਣ ਸੀਗਾ। ਪਤਾ ਲੱਗਣਾ ਚਾਹੀਦਾ ਸੀ ਤਾਂ ਕਿ ਇਹ ਤਾਂ ਪਤਾ ਲੱਗਦਾ ਕਿ ਇਹਦੇ ਪਿੱਛੇ ਕਾਰਨ ਕੀ ਸੀ ਇਸ ਘਟਨਾ ਨੂੰ ਅੰਜਾਮ ਦੇਣ ਦੇ। ਹੁਣ ਜੋ 5 ਲੱਖ ਰੁਪਏ ਦਾ ਇਨਾਮ ਦੇਣ ਦੇ ਇਸ਼ਤਿਹਾਰ ਦਿੰਦੇ ਫਿਰਦੇ ਹੋ ਕਿ ਪਤਾ ਕਰੋ ਵੀ ਇਹ ਬੰਦਾ ਕੌਣ ਹੈ, ਇਹ ਬੰਦਾ ਕੌਣ ਸੀ, ਉਹਨੂੰ ਕੁੱਟਣ ਮਾਰਨ ਤੋਂ ਪਹਿਲਾਂ ਪਤਾ ਲਾਇਆ ਜਾ ਸਕਦਾ ਹੈ। ਜੀ ਅਗਲੀ ਗੱਲ ਕਰਦੇ ਹਾਂ। ਬ੍ਰਹਮਪੁਰਾ ਨੇ ਕਸ਼ਮੀਰ ਸਿੰਘਾਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਇਹ ਸੰਘਾ ਜਿਹੜਾ ਜੀ ਉਹ ਪਿਛਲੇ ਦਿਨਾਂ ਤੋਂ ਬੜਾ ਸੋਸ਼ਲ ਮੀਡੀਆ ਦੇ ਉੱਤੇ ਛਾਇਆ ਹੋਇਆ। ਕਸ਼ਮੀਰ ਸਿੰਘ ਸੰਘਾ ਤਰਨਤਾਰਨ ਦੇ ਨੇੜੇ ਪੈਂਦਾ ਪਿੰਡ ਇੱਕ ਸੰਘਾ, ਉੱਥੋਂ ਦਾ ਰਹਿਣ ਵਾਲਾ ਹੈ। ਸ਼ੱਕੀ ਕਿਰਦਾਰ ਹੈ ਸ਼ੁਰੂ ਤੋਂ। ਗੁਰਚਰਨ ਸਿੰਘ ਟੌੜਾ ਹੋਰਾਂ ਦੇ ਵੀ ਨੇੜੇ ਰਿਹਾ। ਆਪਣੀ ਸਿੱਖ ਫੈਡਰੇਸ਼ਨ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਬਣਾ ਲਈ ਸੀ ਸੰਘਾ। ਉਹਦਾ ਇੱਕ ਇਕੱਲਾ ਹੀ ਮੈਂਬਰ ਹੈ ਕਰਨੈਲ ਸਿੰਘ ਪੀਰ ਮੁਹੰਮਦ ਵਾਂਗੂ। ਜਿਹੋ ਜੀ ਉਹਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਬਣਾਈ ਸੀ, ਉਹੋ ਜੀ ਇਹਨੇ ਬਣਾਈ ਸੀ। ਇੱਕ ਵਾਰੀ ਰਮਨਜੀਤ ਸਿੰਘ ਸਿੱਕੀ ਦੀ ਮਦਦ ਕਰ ਦਿੱਤੀ, ਜਿੱਤ ਗਿਆ ਬ੍ਰਹਮਪੁਰਾ ਉਦੋਂ। ਫਿਰ ਬ੍ਰਹਮਪੁਰਾ ਨੇ ਜੋ ਤਰੀਕਾ ਅਪਣਾਉਂਦੇ ਹੁੰਦੇ ਇਹਨੂੰ ਨਾਲ ਲਿਆਉਣ ਲਈ, ਉਹ ਅਪਣਾਇਆ ਥਾਣੇ ਲਿਜਾ ਕੇ, ਤੇ ਫਿਰ ਇਹ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੇ ਖਾਸਮ ਖਾਸ ਦੇ ਵਿੱਚੋਂ ਇੱਕ ਬਣ ਗਿਆ। ਪਿਛਲੇ ਦਿਨੀ ਜਦੋਂ ਰਣਜੀਤ ਸਿੰਘ ਬ੍ਰਹਮਪੁਰਾ ਸ਼ਾਮਲ ਹੋਏ ਅਕਾਲੀ ਦਲ ਬਾਦਲ ਦੇ ਵਿੱਚ, ਤਾਂ ਉਚੇਚੇ ਤੌਰ ਦੇ ਉੱਤੇ
ਜੇ ਤੁਸੀਂ ਉਹ ਵੀਡੀਓ ਦੇਖੋ ਤਾਂ ਬ੍ਰਹਮਪੁਰਾ ਹੁਰੀ ਇਹ ਕਹਿੰਦੇ ਸੰਘੇ ਨੂੰ ਸਰੋਪਾ ਦਵਾਓ, ਸੰਘੇ ਨੂੰ। ਸੁਖਬੀਰ ਸਿੰਘ ਬਾਦਲ ਨੇ ਸਿਰੋਪਾ ਦਿੱਤਾ ਕਸ਼ਮੀਰ ਸਿੰਘ ਸੰਘੇ ਨੂੰ, ਉਹਦੀਆਂ ਫੋਟੋਆਂ ਹੈਗੀਆਂ ਨੇ ਮੌਜੂਦ। ਰਵਿੰਦਰ ਸਿੰਘ ਬ੍ਰਹਮਪੁਰਾ ਉਹਦੇ ਮੋਢੇ ਤੇ ਹੱਥ ਨਾਲ ਰੱਖੀ ਖੜੋਤੇ ਨੇ ਜਦੋਂ ਉਹਨੂੰ ਸਿਰੋਪਾ ਦਿੱਤਾ ਜਾ ਰਿਹਾ। ਉਹਦੀਆਂ ਕੁਝ ਆਡੀਓ ਵਾਇਰਲ ਹੋ ਗਈਆਂ, ਜਿਹੜਾ ਕਿ ਉਹ ਔਰਤਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਰਿਹਾ, ਕੋਈ ਮਹਿਲਾ ਮਿੱਤਰ ਹੈ ਉਹਦੀ, ਉਹਨੂੰ ਇਹ ਗੱਲ ਕਹਿ ਰਿਹਾ ਕਿ ਤੂੰ ਫਿਕਰ ਨਾ ਕਰ, ਸਾਡੀ ਸਰਕਾਰ ਆਉਣ ਵਾਲੀ ਆ, ਹੁਣ ਮੈਨੂੰ ਬਣਾਤਾ ਜਨਰਲ ਸੈਕਟਰੀ ਅਕਾਲੀ ਦਲ ਬਾਦਲ ਦਾ। ਸਰਕਾਰ ਸਾਡੀ ਆ ਲੈਂਦੇ, ਰੇਤਾਂ ਦੇ ਖੱਡਾਂ ਜਿਹੜੀਆਂ ਨੇ ਉਹ ਤੈਨੂੰ ਦੇਣੀਆਂ ਨੇ, ਕੰਮ ਤੇਰਾ ਸਿਰਫ ਇਹ ਹੈ ਵੀ ਉੱਥੇ ਪਰਚੀ ਕੱਟਣੀ ਹੈ, 15-15 ਹਜ਼ਾਰ ਰੁਪਈਆ ਇੱਕ ਪਰਚੀ ਦਾ ਆਪਾਂ ਇਕੱਠਾ ਕਰਨਾ ਉੱਥੋਂ। ਕੋਈ ਵੀ ਗੱਲ ਕਹਿੰਦਾ। ਇਹ ਵੀ ਕਹਿੰਦਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਉੱਥੇ ਗੁਰਦੁਆਰੇ ਆ ਰਹੇ ਆ ਤੇ ਤੂੰ ਆਪਣੀਆਂ 5-4 ਸਹੇਲੀਆਂ ਨੂੰ ਨਾਲ ਲੈ ਕੇ ਉੱਥੇ ਆਉਣਾ, ਤੇਰੀ ਫੋਟੋ ਖਿਚਾਉਣੀ ਉਹਨਾਂ ਦੇ ਨਾਲ, ਉਹਨੂੰ ਪਾਰਟੀ ਦੇ ਵਿੱਚ ਅਹੁਦਾ ਜਿਹੜਾ ਉਹ ਦਵਾ ਦੇਣਾ। ਇਹ ਵਾਇਰਲ ਕਿਵੇਂ ਹੋਈ ਇਹ ਜਾਂਚ ਦਾ ਵਿਸ਼ਾ ਹੋ ਸਕਦਾ, ਪਰ ਇਹਨੇ ਜਿਹੜੀ ਉਹ ਕਿਰਕਰੀ ਸੰਘੇ ਦੀ ਤੇ ਬ੍ਰਹਮਪੁਰੇ ਦੀ ਵੀ ਕਰ ਦਿੱਤੀ। ਹੁਣ ਇੱਕ ਸਮਾਗਮ ਦੇ ਵਿੱਚ ਬੋਲਦੇ ਆ, ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੇ ਬੰਦੇ ਨੂੰ ਪਛਾਣਨ ਤੋਂ ਨਾ ਕਰਤੀ ਹੈ। ਇਹ ਕਿਹਾ ਕਿ ਸੰਘਾ ਸਾਡਾ ਬੰਦਾ ਨੀਗਾ। ਜਿੱਦਣ ਉਹ ਵੀਡੀਓ 'ਚ ਕਹਿੰਦੇ ਸੀਗੇ ਸੰਘੇ ਨੂੰ ਸਰੋਪਾ ਦਵਾਓ, ਉਦੋਂ ਉਹਨਾਂ ਦਾ ਬੰਦਾ ਸੀ। ਇਹ ਵੀ ਕਹਿਤਾ ਕਿ ਅੱਬਲ ਤਾਂ ਸਾਡੀ ਉਹ ਪਾਰਟੀ 'ਚ ਹੈ ਨਹੀਂ। ਜੇ ਜਨਰਲ ਸਕੱਤਰ ਉਹਨੂੰ ਨਿਯੁਕਤ ਕੀਤਾ ਸੀਗਾ ਸੁਖਬੀਰ ਸਿੰਘ ਬਾਦਲ ਨੇ, ਤਾਂ ਇਹ ਕਹਿਤਾ ਵੀ ਜੇ ਹੈਗਾ ਵੀ ਆ ਤੇ ਅਸੀਂ ਬਈ ਉਹਨੂੰ ਪਾਰਟੀ ਦੇ ਵਿੱਚੋਂ ਅੱਜ ਸਦਾ ਵਾਸਤੇ ਕੱਢਦੇ ਸਦਾ ਦੇ ਵਾਸਤੇ ਕੱਢ ਕੇ ਮਤਲਬ ਇਹ ਕਿ ਉਹਦੀਆਂ ਜਿਹੜੀ ਜਿਸ ਕਿਸਮ ਦਾ ਉਹ ਬੰਦਾ, ਉਹਦੀਆਂ ਸਾਰੀਆਂ ਕਾਰਵਾਈਆਂ ਦੇ ਉੱਤੇ ਠੱਪਾ ਇੱਕ ਕਿਸਮ ਦੇ ਨਾਲ ਲਾਤਾ ਵੀ ਚੁੱਪ ਕਰ ਜਾਓ, ਇਸ ਮਾਮਲੇ ਦੇ ਉੱਤੇ ਬੋਲਣ ਦੀ ਕਿਸੇ ਨੂੰ ਕੋਈ ਲੋੜ ਨਹੀਂ। ਪਰ ਇਹਨਾਂ ਜ਼ਰੂਰ ਆ ਕਿ ਸੰਘਾ ਜ਼ਰੂਰ ਹੋਈ ਪਈ ਆ ਸੋਸ਼ਲ ਮੀਡੀਆ ਦੇ ਉੱਤੇ, ਜਿੰਨੀਆਂ ਉਹਦੀਆਂ ਆਡੀਓ ਵਾਇਰਲ ਹੋਈਆਂ ਹੋਈਆਂ। ਬਿਲਕੁਲ ਜੀ, ਹੁਣ ਤਾਂ ਲੋਕਾਂ ਨੂੰ ਨਾ ਸੁਣ ਕੇ ਪਿਕਚਰ ਵੀ ਅੱਖਾਂ ਦੇ ਸਾਹਮਣੇ ਆਉਣ ਲੱਗ ਪਈ ਆ ਉਹਦੀ। ਤੇ ਅੱਗੇ ਕਰੋਨਾ ਦੀ ਜੇ ਗੱਲ ਕਰੀਏ ਤਾਂ ਵੱਧ ਰਹੇ ਕੇਸ ਸਿਆਸੀ ਰੈਲੀਆਂ ਬਾਰੇ ਪਾਰਟੀਆਂ ਵੀ ਚਿੱਤੀ ਦੇ ਵਿੱਚ। ਦੇਖੋ ਇਸ ਵੇਲੇ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ, ਉਹ ਤਾਂ 5 ਸੂਬਿਆਂ ਦੇ ਵਿੱਚ ਰਹੀਆਂ ਨੇ ਚੋਣਾਂ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬੜੀਆਂ ਸਾਰੀਆਂ ਪਾਬੰਦੀਆਂ ਲਾਈਆਂ ਗਈਆਂ ਨੇ ਜੀ ਕਰੋਨਾ ਦੇ ਸੰਬੰਧ ਦੇ ਵਿੱਚ। 5 ਦਿਨਾਂ ਦੇ ਵਿੱਚ ਕੋਵਿਡ ਦੇ ਮਾਮਲੇ 6 ਗੁਣਾ ਵਧੇ ਨੇ, 1800 ਨੂੰ ਪਾਰ ਕਰ ਗਏ ਨੇ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, 4 ਮੌਤਾਂ ਹੋ ਗਈਆਂ ਹੋਈਆਂ ਨੇ। ਜਲੰਧਰ ਦਾ ਬਾਡੀ ਬਿਲਡਰ ਸੀਗਾ, ਉਹਦੀ ਵੀ ਮੌਤ ਹੋ ਗਈ ਆ। ਅੰਮ੍ਰਿਤਸਰ ਦੇ ਵਿੱਚ ਰਿਟਰੀਟ ਸੈਰਾਮਨੀ ਬੰਦ ਕਰ ਦਿੱਤੀ ਗਈ ਆ। ਪੰਜਾਬ ਦੇ ਵਿੱਚ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਆ। ਪੰਜਾਬ ਦੇ ਵਿੱਚ ਰਾਤ ਦਾ ਕਰਫਿਊ ਲਾ ਦਿੱਤਾ ਗਿਆ। ਇਹ ਸਮਝ ਤੋਂ ਥੋੜੀ ਜਿਹੀ ਪਰੇ ਵਾਲੀ ਗੱਲ ਹੈ ਵੀ ਰਾਤ ਦੇ ਕਰਫਿਊ ਦਾ ਕਰੋਨਾ ਦੇ ਨਾਲ ਕੀ ਸੰਬੰਧ ਹੈ, ਇਹ ਨਹੀਂ ਸਮਝ ਆਉਂਦੀ। ਜਦੋਂ ਪਹਿਲਾਂ ਕਰਫਿਊ ਲੱਗਿਆ ਸੀਗਾ ਉਹਦੇ ਵਿੱਚ ਮਾਣਾ ਮੂਹੀ ਸ਼ਰਾਬ ਢੋਈ ਜਾਂਦੀ ਸੀਗੀ, ਉਦੋਂ ਸਮਝ ਆਉਂਦਾ ਸੀਗਾ ਵੀ ਇਸ ਵਜ੍ਹਾ ਕਰਕੇ ਕਰਫਿਊ ਲਾਇਆ ਹੋਇਆ, ਹੋਰ ਤਾਂ ਕਿਸੇ ਨੇ ਨਿਕਲਣਾ ਨਹੀਂ। ਸੁੰਨੀਆਂ ਹੋ ਜਾਣ ਗਲੀਆਂ ਵਾਲੀ ਗੱਲ ਸੀ, ਤੇ ਸ਼ਰਾਬਾਂ ਵਾਲੇ ਜਿਹੜੇ ਉਹ ਜ਼ਰੂਰ ਆਪਣੀ ਸਮਗਲਿੰਗ ਕਰਦੇ ਸੀ। ਹੁਣ ਜਿਹੜੀਆਂ ਸਿਆਸੀ ਧਿਰਾਂ ਦੇ ਪ੍ਰੈਸ਼ਰ ਉਹਨਾਂ ਦੇ ਉੱਤੇ ਹੈ ਇਸ ਗੱਲ ਦਾ। ਜਿਹੜੀ ਕੱਲ ਵਾਲੀ ਰੈਲੀ ਸੀ ਪ੍ਰਧਾਨ ਮੰਤਰੀ ਹੋਰਾਂ ਦੀ, ਸਵਾਲ ਇਹ ਸੀ ਵੀ ਇੱਕ ਪਾਸੇ ਤਾਂ ਤੁਸੀਂ ਰਿਸਟ੍ਰਿਕਸ਼ਨ ਆਮ ਲੋਕਾਂ ਦੇ ਉੱਤੇ ਸ਼ਰੇਆਮ ਦੇ ਤੇਰੇ ਦੀ ਠੋਕੀ ਆ ਰਹੇ ਹੋ, ਆ ਵੀ ਬੰਦ, ਆ ਵੀ ਬੰਦ, ਆ ਵੀ ਬੰਦ, ਆ ਵੀ ਬੰਦ। ਰੈਲੀਆਂ ਦੇ ਉੱਤੇ ਕੋਈ ਕਿਸੇ ਕਿਸਮ ਦੀ ਰਿਸਟ੍ਰਿਕਸ਼ਨ ਨਹੀਂ ਗੀ। ਕਾਂਗਰਸ ਦੇ ਵੱਲੋਂ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਸਿਆਸੀ ਰੈਲੀਆਂ ਨੂੰ ਮੁਲਤਵੀ ਕੀਤਾ ਗਿਆ। ਜਿਹੜੇ ਜਨਰਲ ਸਕੱਤਰ ਨੇ ਕੇਸੀ ਵੇਣੂਗੋਪਾਲ ਨੇ ਇਹ ਗੱਲ ਕਹੀ ਹੈ ਕਿ ਕੋਵਿਡ ਦੇ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੇ ਵੱਲੋਂ ਪੰਜਾਬ ਸਣੇ 5 ਸੂਬਿਆਂ ਦੇ ਵਿੱਚ ਵੱਡੀਆਂ ਰੈਲੀਆਂ ਟਾਲ ਦਿੱਤੀਆਂ ਗਈਆਂ ਨੇ। ਕਾਂਗਰਸ ਦੇ ਵੱਲੋਂ ਅੱਜ ਬਰਨਾਲੇ ਦੇ ਵਿੱਚ ਕੀਤੀ ਜਾਣ ਵਾਲੀ ਸਿਆਸੀ ਰੈਲੀ ਦੇ ਉੱਤੇ ਵੀ ਸਵਾਲ ਖੜੇ ਹੋ ਗਏ ਆ, ਜਿੱਥੇ ਨਵਜੋਤ ਸਿੱਧੂ ਨੇ ਪਹੁੰਚਣਾ ਸੀਗਾ। ਇਹ ਕਿਹਾ ਜਾ ਰਿਹਾ ਕਿ ਕਾਂਗਰਸ ਕਿਤੇ ਨਾ ਕਿਤੇ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੋ ਹਾਲਾਤ ਪੰਜਾਬ ਕਾਂਗਰਸ ਦੇ ਅੰਦਰੂਨੀ ਬਣ ਗਏ ਆ, ਵੀ ਚੰਨੀ ਰੈਲੀ ਕਰਦੇ ਆ ਤਾਂ ਆਪਣਾ ਉਮੀਦਵਾਰ ਐਲਾਨ ਦਿੰਦੇ ਆ, ਨਵਜੋਤ ਸਿੱਧੂ ਰੈਲੀ ਕਰਦਾ ਤਾਂ ਉਹ ਆਪਣਾ ਉਮੀਦਵਾਰ ਐਲਾਨ ਦਿੰਦਾ। ਜਦੋਂ ਕਿ ਜਿਹੜੀਆਂ ਦੂਜੀਆਂ ਸਿਆਸੀ ਧਿਰਾਂ ਨੇ ਉਹਨਾਂ ਨੇ ਅਜੇ ਤੱਕ ਇਹੋ ਜਿਹੀ ਕੋਈ ਰਿਸਟ੍ਰਿਕਸ਼ਨ ਨਹੀਂ ਲਾਈ।
ਆਮ ਆਦਮੀ ਪਾਰਟੀ ਜੀ ਨੇ 17 ਦੇ ਵਿੱਚ ਸਭ ਤੋਂ ਜ਼ਿਆਦਾ ਵੱਡੀਆਂ ਰੈਲੀਆਂ ਕੀਤੀਆਂ ਸੀ, ਵੱਡੇ ਇਕੱਠ ਕੀਤੇ ਸੀ। ਉਹ ਇਸ ਵਾਰੀ ਵੱਖਰੇ ਤਰੀਕੇ ਨਾਲ ਵਿਚਰ ਰਹੀ ਹੈ। ਉਹ ਹਲਕਾ ਵਾਈਜ਼ ਰੈਲੀਆਂ, ਛੋਟੀਆਂ ਰੈਲੀਆਂ ਨੂੰ ਤਰਜੀਹ ਦੇ ਰਹੀ ਹੈ, ਜਿਹੜੀਆਂ ਕਿ ਮੈਰਿਜ ਪੈਲੇਸਿਸ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ। ਔਰ ਉਹਨਾਂ ਰੈਲੀਆਂ ਦੇ ਵਿੱਚ ਇੱਕ ਤਾਂ ਦੂਜੇ ਜਿਹੜੇ ਡਿਸਟ੍ਰਿਕਟ ਨੇ, ਦੂਜੇ ਵਿਧਾਨ ਸਭਾ ਹਲਕੇ ਨੇ, ਉਹਨਾਂ ਦੇ ਵਿੱਚੋਂ ਲੋਕ ਨਹੀਂ ਲਿਆਂਦੇ ਜਾਂਦੇ। ਇੱਕ ਤਾਂ ਇਹ ਪਰਖ ਹੋ ਜਾਂਦੀ ਹੈ ਕਿ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਕਿੰਨੇ ਕੁ ਲੋਕ ਉਹਦੇ ਨਾਲ ਨੇ, ਉਹ ਇੱਕ ਕਿਸਮ ਦੇ ਨਾਲ ਸਰਵੇ ਵੀ ਕਰ ਰਹੇ ਨੇ। ਤੇ ਦੂਜਾ ਇਹ ਆ ਕਿ ਇਹੋ ਜਿਹੀਆਂ ਰੈਲੀਆਂ ਦਾ ਖਰਚਾ ਘੱਟ ਹੁੰਦਾ। ਜਿਹੋ ਜਿਹੇ ਹਾਲਾਤ ਇਸ ਵੇਲੇ ਕਰੋਨਾ ਦੇ ਨਾਲ ਬਣ ਰਹੇ ਆ, ਜਿੰਨੇ ਇਹਦੇ ਜਿਹੜੇ ਨੰਬਰ ਵੱਧ ਰਹੇ ਆ, ਉਹਦੇ ਤੋਂ ਕਿਤੇ ਨਾ ਕਿਤੇ ਤਾਂ ਇਹ ਹੈਗਾ ਕਿ ਜਿਹੜੀ ਇਹ ਇਲੈਕਸ਼ਨ ਹੈ, ਜਿਹੜੀ ਆ ਰਹੀ ਇਲੈਕਸ਼ਨ ਹੈ, ਘੱਟੋ ਘੱਟ ਇਹਦੇ ਵਿੱਚ ਵੱਡੀਆਂ ਜਿਹੜੀਆਂ ਜੰਬੋ ਰੈਲੀਜ਼ ਨੇ ਉਹ ਨਹੀਂ ਹੋਣਗੀਆਂ। ਉਂਝ ਵੈਸੇ ਜੰਬੋ ਰੈਲੀ ਦਾ ਇੱਕ ਹਾਲ ਆਪਾਂ ਕੱਲ ਵੀ ਦੇਖ ਹੀ ਲਿਆ, ਜੋ ਕੁਝ ਹੋਇਆ। ਇਹ ਜਿਹੜੀਆਂ ਵੱਡੀਆਂ ਰੈਲੀਆਂ ਨੇ, ਇਹਨਾਂ ਦੇ ਉੱਤੇ ਤਾਂ ਕਰੋਨਾ ਛੱਡੋ, ਉਂਝ ਮੁਕੰਮਲ ਰੂਪ ਦੇ ਵਿੱਚ ਪਾਬੰਦੀ ਲੱਗ ਜਾਣੀ ਚਾਹੀਦੀ ਹੈ। ਤੁਸੀਂ 3700 ਬੱਸਾਂ ਹਾਇਰ ਕਰ ਰਹੇ ਹੋ, ਕਿੰਨਾ ਪੈਸਾ ਉਹਦੇ ਉੱਤੇ ਖਰਚ ਰਹੇ ਹੋ, ਕਿੱਥੋਂ ਕਿੱਥੋਂ ਬੰਦੇ ਚੜਾ ਕੇ ਤੁਸੀਂ ਲਿਆ ਰਹੇ ਹੋ। ਛੋਟੀਆਂ ਰੈਲੀਆਂ ਤੁਸੀਂ ਕਰ ਲਓ, ਵਰਚੁਅਲ ਰੈਲੀਆਂ ਕਰ ਲਓ, ਉਹਦੇ ਨਾਲ ਖਰਚਾ ਘਟੇ, ਨਾਲੇ ਤੁਹਾਨੂੰ ਤੁਹਾਡੀ ਅਸਲੀਅਤ ਪਤਾ ਲੱਗ ਜੇ। ਪਤਾ ਅਸਲੀਅਤ ਵੱਡੀ ਰੈਲੀ ਰੱਖ ਕੇ ਵੀ ਸਿਆਸੀ ਪਾਰਟੀਆਂ ਨੂੰ ਲੱਗ ਗਈ। ਉਹਨਾਂ ਨੂੰ ਇਹ ਲੱਗਦਾ ਕਿ ਲੋਕ ਆਉਣੇ ਨਹੀਂਗੇ, ਇਸ ਕਰਕੇ ਬਿਹਤਰ ਇਹ ਆ ਪਾਬੰਦੀ ਲਾ ਕੇ ਛੋਟੀਆਂ ਰੈਲੀਆਂ ਕਰਨ ਨੂੰ ਤਰਜੀਹ ਦਿਓ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।